AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 17 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਨ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਦੇ ਲਈ ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਨਿਰਮਲ ਸਿੰਘ ਮਾਨ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਨੋਮੀਨੀ ਹੈਗੇ ਆ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਜੋ ਵਾਈਸ ਪ੍ਰੈਜ਼ੀਡੈਂਟ ਪਿਕ ਕੀਤੇ ਹੈਗੇ ਆ JD ਵੈਂਸ। ਸੋ ਯੂਰਪ ਦੇ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਤੇ ਉਹ ਡਿਪਲੋਮੈਟਸ ਆ, ਉਹ ਕਹਿੰਦੇ ਆਲਰੇਡੀ ਪ੍ਰਿਪੇਅਰ ਹੋ ਰਹੇ ਆ ਵੀ ਜੇ ਇਨ ਕੇਸ ਸੈਕੰਡ ਜਿਹੜੀ ਆ ਡੋਨਲਡ ਟਰੰਪ ਉਹਨਾਂ ਦੀ ਪ੍ਰੈਜ਼ੀਡੈਂਸੀ ਆ ਜਾਂਦੀ ਹੈਗੀ ਆ। ਓਹਾਇਓ ਸੈਨੇਟਰ JD ਵੈਂਸ ਰਨਿੰਗ ਮੇਟ ਆ। ਸੋ ਉਹ ਵੀ ਯੂਕਰੇਨ ਦੀ ਜਿਹੜੀ ਜੰਗ ਆ ਉਹਦੇ ਅਗੇਂਸਟ ਹੈਗੇ ਆ। ਇਹ ਉਹਨਾਂ ਨੇ ਪਹਿਲਾਂ ਕਾਫੀ ਕ੍ਰਿਟੀਸਾਈਜ਼ ਕੀਤਾ ਸੀ ਵੀ US ਦੀ ਜਿਹੜੀ ਏਡ ਆ ਮਿਲੀਅਨਸ ਆਫ ਡਾਲਰ ਜਿਹੜੀ ਜਾ ਰਹੀ ਯੂਕਰੇਨ ਨੂੰ, ਉਹ ਨਹੀਂ ਜਾਣੀ ਚਾਹੀਦੀ ਹੈਗੀ। ਤੇ ਉਸ ਨੂੰ ਲੈ ਕੇ ਜਿਹੜੇ ਯੂਰਪ ਦੇ ਲੀਡਰ ਹੈਗੇ ਆ, ਉਹ ਫਿਕਰਮੰਦੀ ਦੇ ਵਿੱਚ ਹੈਗੇ ਆ ਵੀ ਜੇ ਇਨ ਕੇਸ ਪ੍ਰੈਜ਼ੀਡੈਂਟ ਟਰੰਪ ਹੋਣੀ ਜਿੱਤ ਕੇ ਆ ਜਾਂਦੇ ਆ ਤੇ ਜਿਹੜੀ ਸਿਚੁਏਸ਼ਨ ਆ ਯੂਕਰੇਨ ਦੀ ਉਹ ਕੀ ਹੋਊਗੀ। ਨੀਲਜ਼ ਸ਼ਮਿਡ ਸੀਨੀਅਰ MP ਆ ਜਰਮਨ ਚਾਂਸਲਰ ਓਲਫ ਸ਼ੋਲਜ਼ ਦੀ ਪਾਰਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਕਹਿੰਦਾ ਮੈਨੂੰ ਕੌਨਫੀਡੈਂਸ ਤਾਂ ਹੈਗਾ ਆ ਵੀ ਇੱਦਾਂ ਹੀ ਰਿਪਬਲਿਕਨ ਪ੍ਰੈਜ਼ੀਡੈਂਸੀ ਜਿਹੜੀ ਆ ਉਹ ਕੰਟੀਨਿਊ ਕਰਦੀ ਰਹੂਗੀ ਨਾਟੋ ਦੇ ਨਾਲ, ਪਰ ਜਿਸ ਹਿਸਾਬ ਦੇ ਨਾਲ ਕਹਿੰਦੇ ਵੀ ਪਿਛਲੀ ਵਾਰੀ ਟਰੰਪ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਉਹਨਾਂ ਨੇ ਨਾਟੋ ਨੂੰ ਕਿਹਾ ਸੀ ਵੀ 2% ਦਾ ਖਰਚਾ ਸਾਰੇ ਮੁਲਕ ਜਿਹੜੇ ਪਾਉਣ, ਕਿਉਂਕਿ ਪਹਿਲਾਂ ਤਾਂ ਬਹੁਤ ਘੱਟ ਪਾਉਂਦੇ ਸੀ ਤੇ ਕਾਫੀ ਜਿਹੜੀ ਆ ਉਹਨਾਂ ਦੀ ਉਸ ਟਾਈਮ ਦੇ ਉੱਤੇ ਅਣਬਣ ਵੀ ਹੋਈ ਸੀਗੀ। ਸੈਕੰਡ US ਦੀ ਜਿਹੜੀ ਪ੍ਰੈਜ਼ੀਡੈਂਸੀ ਆ, ਈਵਨ ਟਰੰਪ ਦੀ ਵੀ ਹੋਊਗੀ, ਉਹਦੇ ਵਿੱਚ ਵੀ ਟ੍ਰੇਡ ਵਾਰਸ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਹੋਣਗੇ। ਉਹ ਪਹਿਲਾਂ ਵੀ ਜਿਹੜੇ ਚਾਈਨਾ ਨੂੰ ਲੈ ਕੇ ਵੀ ਹੋਏ ਸੀ। ਸੋ ਇਹ ਸਿਚੁਏਸ਼ਨ ਜਿਹੜੀ ਆ ਪਹਿਲਾਂ ਤਾਂ ਇਕੱਲੇ ਪ੍ਰੈਜ਼ੀਡੈਂਟ ਟਰੰਪ ਕਰਕੇ ਕਹਿੰਦੇ ਸੀ, ਹੁਣ ਜਿਹੜੀ ਆ ਉਹਨਾਂ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਪਿਕ ਆ ਜੰਗ ਆ, ਤੇ ਉਹ ਉਸ ਚੱਕਰ ਦੇ ਵਿੱਚ ਵੀ ਜਿਹੜੀ ਆ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹ ਫਿਕਰਮੰਦ ਹੈਗੇ ਆ। ਸੋ $60 ਬਿਲੀਅਨ ਦੀ ਮਿਲਟਰੀ ਏਡ ਪੈਕੇਜ ਜਿਹੜਾ ਵਾਸ਼ਿੰਗਟਨ ਵੱਲੋਂ ਯੂਕਰੇਨ ਨੂੰ ਜਾਣਾ ਹੈਗਾ। ਜੀ ਬਿਲਕੁਲ, ਆਲਰੇਡੀ ਬਿਲੀਅਨਸ ਆਫ ਡਾਲਰ ਉੱਧਰ ਜਿਹੜੇ ਉਹ ਜਾ ਚੁੱਕੇ ਆ। ਸੋ ਨਾਟੋ ਦੀ ਜਿਹੜੀ ਉਹ ਮੱਧ ਆ, ਜਿਸ ਦੇ ਵਿੱਚ ਉਹਨਾਂ ਨੂੰ ਆਪਣੀ GDP ਦਾ ਕੁਛ ਪਰਸੈਂਟ 2% ਤੱਕ ਜਿਹੜਾ ਉਹ ਪਾਉਣ ਨੂੰ ਆਖਿਆ ਜਾਂਦਾ ਆ, ਜਿਸ ਨੂੰ ਲੈ ਕੇ ਟਰੰਪ ਉਹਨਾਂ ਨੇ ਕਾਫੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਸੀਗੀਆਂ। ਤੇ ਵਿੱਚ ਤਾਂ ਇਹ ਵੀ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਅਸੀਂ ਸ਼ਾਇਦ ਵਿੱਚੋਂ ਕਿਤੇ ਨਿਕਲ ਨਾ ਜਾਈਏ ਜਾਂ ਇੱਕ ਹਿਸਾਬ ਦੇ ਨਾਲ ਡਾਲਰ ਘਟਾ ਦਾਂਗੇ। ਚਲੋ ਨਾਟੋ 'ਚੋਂ ਨਿਕਲਣ ਵਾਲੀ ਗੱਲ ਤਾਂ ਨਹੀਂ, ਪਰ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਉਹ ਵਾਪਰ ਸਕਦੀਆਂ ਸੀ। ਸੋ ਯੂਰਪ ਕਹਿੰਦੇ ਵੀ ਪ੍ਰਿਪੇਅਰ ਹੋ ਰਿਹਾ ਆ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਰਾਈਟ ਨਾਓ ਜੇ ਤੁਸੀਂ ਦੇਖੋ ਤਾਂ ਇਲੈਕਟਰਲ ਵੋਟਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਵਿੰਗ ਸਟੇਟਸ ਆ ਉਹ ਰੈੱਡ ਲੀਨਿੰਗ ਹੋਣੀਆਂ ਸ਼ੁਰੂ ਹੋਈਆਂ ਨਵੀਆਂ ਪੋਲਸ ਦੇ ਵਿੱਚ। ਉਸ ਦੇ ਨਾਲ ਜਿਹੜੇ ਡੋਨਲਡ ਟਰੰਪ ਬਹੁਤ ਈਜ਼ੀਲੀ ਜਿਹੜੇ ਵਿਨ ਕਰਦੇ ਨਜ਼ਰ ਆ ਰਹੇ ਆ। 350 ਤੋਂ 350 ਇਲੈਕਟਰਲ ਵੋਟਸ ਤੱਕ ਜਿਹੜੇ ਟਰੰਪ ਹੁਣੀ ਖੜਦੇ ਨਜ਼ਰ ਆ ਰਹੇ ਆ ਇਸ ਟਾਈਮ ਮੌਜੂਦਾ, ਜੇ ਅੱਜ ਜੇ ਪੋਲਿੰਗ
ਹੋ ਜਾਂਦੀ ਆ, VOTING ਜੇ ਇਸ ਦੇ ਉੱਤੇ ਹੋ ਜਾਂਦੀ ਆ ਤਾਂ ਜੇ ਉਹ ਦੇਖੀਏ ਤਾਂ ਬਾਕੀ ਜਿਹੜੀ RNC ਦੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਦੂਸਰੇ ਦਿਨ ਦੇ ਵਿੱਚ ਵੀ ਵੱਖ-ਵੱਖ ਜਿਹੜੇ ਆ ਲੀਡਰਸ ਆ ਉਹਨਾਂ ਨੇ ਆ ਕੇ ਆਪੋ ਆਪਣੇ ਬਿਆਨ ਦਿੱਤੇ, ਜਿਸ ਦੇ ਵਿੱਚ ਇਹਨਾਂ ਦੇ ਉਲਟ ਲੜ ਰਹੇ ਸੀ ਜਿਹੜੇ ਉਹ ਵੀ ਜਿਹੜੇ ਉਹ ਪਹੁੰਚੇ, ਜਿਹੜੇ ਆਪਸ ਦੇ ਵਿੱਚ ਡਿਬੇਟਾਂ 'ਚ ਗੁੱਥਮ ਗੁੱਥਾ ਹੋ ਰਹੇ ਸੀ। ਟਰੰਪ ਹੋਣਾ ਨੇ ਤਾਂ ਉਹਦੇ ਵਿੱਚ ਹਿੱਸਾ ਵੀ ਜਿਹੜਾ ਉਹ ਨਹੀਂ ਲਿਆ, ਕਹਿੰਦੇ ਵੀ ਮੈਂ ਨਹੀਂ ਤੁਹਾਡੇ ਨਾਲ ਕਰਦਾ ਗੱਲ। ਨਿੱਕੀ ਹੇਲੀ ਵੀ ਆਈ, ਨਿੱਕੀ ਹੇਲੀ ਨੇ ਵੀ ਐਂਡੋਰਸ ਕਰ ਦਿੱਤਾ ਟਰੰਪ ਨੂੰ। ਇਹ ਉਹੀ ਨਿੱਕੀ ਹੇਲੀ ਆ ਜਿਹੜੀ ਕਹਿੰਦੀ ਸੀ ਵੀ ਆਪਣੇ ਕੈਂਪੇਨ ਦੇ ਦੌਰਾਨ ਵੀ ਟਰੰਪ ਹੁਣੀ ਅਨਫਿਟ ਨੇ ਆਪਣੇ ਇਸ ਚੀਜ਼ ਦੇ ਲਈ, ਅਹੁਦੇ ਦੇ ਲਈ। ਉਸੇ ਤਰੀਕੇ ਨਾਲ ਡਿਸੈਂਟਸ ਉਹ ਵੀ ਪਹੁੰਚੇ। ਡਿਸੈਂਟਸ ਉਹਨਾਂ ਨੇ ਇਨਫੈਕਟ ਟਰੰਪ ਉਹਨਾਂ ਦੀ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਜਿਹੜੇ ਉਹਨਾਂ ਨੇ ਫਾਈਟ ਸ਼ਬਦ ਵਰਤੇ ਸੀ, ਉਹੀ ਜਿਹੜੇ ਉਹ ਵਰਤਦੇ ਹੋਏ ਕਿਹਾ ਵੀ ਆਪਾਂ ਨੂੰ ਇਹਨਾਂ ਦੇ ਨਾਲ ਜਿਹੜਾ ਉਹ ਜੁੜਨਾ ਜਿਹੜਾ ਉਹ ਚਾਹੀਦਾ ਆ। ਸੋ RNC ਦੇ ਵਿੱਚ ਇਸ ਟਾਈਮ ਟਰੰਪ ਹੁਣੀ ਉੱਥੇ ਮੌਜੂਦ ਰਹੇ, ਕਾਫੀ ਉਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਸੁਣੀਆਂ। ਅੱਜ JD ਵੈਂਸ ਤੇ ਹੋ ਸਕਦਾ ਵੀ ਟਰੰਪ ਹੋਣਾ ਨੇ ਵੀ RNC ਨੂੰ ਜਿਹੜਾ ਉਹ ਸੰਬੋਧਨ ਕਰਨਾ ਹੈ। ਇਹ ਜਿਹੜੀ ਉਹਨਾਂ ਦੀ ਕਨਵੈਨਸ਼ਨ ਚੱਲ ਰਹੀ ਆ, ਉਸ ਦੇ ਵਿੱਚ ਪਹਿਲੇ ਦਿਨ ਹੀ ਟਰੰਪ ਹੋਣਾ ਨੂੰ ਆਲਰੇਡੀ ਜਿਹੜੀ ਨਾਮਜ਼ਦਗੀ ਆ ਉਹ ਮਿਲ ਚੁੱਕੀ ਆ। ਸੋ ਅਧਿਕਾਰਤ ਤੌਰ ਦੇ ਉੱਤੇ ਵੀ ਡੋਨਲਡ ਟਰੰਪ ਆ ਉਹ ਹੁਣ ਰਿਪਬਲਿਕਨ ਪਾਰਟੀ ਦੇ ਨੋਮੀਨੀ ਜਿਹੜੇ ਆਲਰੇਡੀ ਬਣ ਚੁੱਕੇ ਨੇ ਜੀ। ਕੁਛ ਕੁ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਅਸੈਸੀਨੇਸ਼ਨ ਅਟੈਂਪਟ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਜੇ ਆਪਾਂ ਸਾਂਝੀਆਂ ਕਰਦੇ ਜਾਈਏ। ਅੱਜ ਪ੍ਰੈਸ ਬਰੀਫਿੰਗ ਵੀ ਹੋਊਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ। ਹਾਊਸ ਦੇ ਸਪੀਕਰ ਜਿਹੜੇ ਮਾਈਕ ਜੌਨਸਨ ਆ, ਉਹਨਾਂ ਨੇ ਇਹ ਕਿਹਾ ਆ ਵੀ ਇੱਕ ਟਾਸਕ ਫੋਰਸ ਲਾਂਚ ਕੀਤੀ ਜਾਊਗੀ ਜੋ ਇਨਵੈਸਟੀਗੇਟ ਕਰੂਗੀ ਸ਼ੂਟਿੰਗ ਦੀ, ਵੀ ਕਿਸ ਤਰ੍ਹਾਂ ਜਿਹੜੀ ਆ ਸਾਬਕਾ ਰਾਸ਼ਟਰਪਤੀ ਮੌਜੂਦਾ ਕੈਂਡੀਡੇਟ ਡੋਨਲਡ ਟਰੰਪ ਉਹਨਾਂ ਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਨਾਲ ਦੀ ਨਾਲ ਉਹਨਾਂ ਨੇ ਜੋ ਹਾਊਸ ਸਪੀਕਰ ਆ ਉਹਨਾਂ ਨੇ ਕਿਹਾ ਵੀ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਜਿਹੜੇ ਆ ਚੇਟਲ, ਉਸ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈਗਾ ਆ। ਕਿੰਬਰਲੀ ਚੇਟਲ ਉਸਨੇ ਖੁਦ ਮੰਨਿਆ ਵੀ ਸਾਡੀ ਜਿਹੜੀ ਆ ਇੱਥੇ ਕੁਤਾਹੀ ਜ਼ਰੂਰ ਹੋਈ ਹੈਗੀ ਆ, ਪਰ ਉਹ ਰਿਜ਼ਾਈਨ ਦੇਣ ਤੋਂ ਉਹ ਨਾ ਕਰ ਗਏ ਸੀ। ਡਿਪਾਰਟਮੈਂਟ ਆਫ ਜਸਟਿਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹਾਊਸ ਮੈਂਬਰਸ ਨੂੰ ਬਰੀਫ ਕਰਨ ਜਾ ਰਹੀ ਆ ਅੱਜ 3:30 ਤੇ ਈਸਟਰਨ ਸਟੈਂਡਰਡ ਟਾਈਮ, ਤੇ ਉਹਦੇ ਵਿੱਚ ਦੱਸਿਆ ਜਾਊਗਾ ਪੂਰੀ ਜਿਹੜੀ ਜਿੰਨੀ ਕੁ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਆ ਇਕੱਠੀ ਕੀਤੀ ਗਈ ਆ। ਜਿੱਥੇ ਇਹ ਸਾਰਾ ਕੁਝ ਵਾਪਰਿਆ ਬਟਲ ਕਾਉਂਟੀ ਦੇ ਵਿੱਚ, ਉੱਥੇ ਦੇ ਡਿਸਟ੍ਰਿਕਟ ਅਟਾਰਨੀ ਇਹ ਕਹਿ ਰਹੇ ਆ ਵੀ ਉਹਨਾਂ ਦੀ ਟੀਮ ਨੂੰ ਜਿਹੜੀ ਹਦਾਇਤਾਂ ਸੀਗੀਆਂ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਗਾਰਡ ਕਰਦੀਆਂ ਉਸ ਕੰਪਲੈਕਸ ਦੇ ਵਿੱਚ ਜਿੱਥੇ ਹੋਣਾ ਸੀ ਉਹੀ ਸੀਗੀਆਂ, ਬਾਹਰ ਦੇ ਵਿੱਚ ਨਹੀਂ ਸੀਗੀਆਂ। ਹੁਣ ਉਹ ਆਪਣੇ ਤੋਂ ਜਿਹੜਾ ਆ ਬਲੇਮ ਹੋਰਨਾਂ ਤੇ ਝਾੜਨਾ ਚਾਹੁੰਦੇ ਹੈਗੇ ਆ। ਦੂਸਰੇ ਪਾਸੇ ਜਿਹੜਾ ਮੈਥਿਊ ਕਰੁਕਸ ਆ ਜਿਸ ਨੇ ਗੋਲੀਆਂ ਚਲਾਈਆਂ ਸੀਗੀਆਂ, ਉਸ ਦੇ ਫਾਦਰ ਨੇ ਇਹ ਕਿਹਾ ਵੀ ਮੈਂ ਸੋਚਿਆ ਸੀ ਵੀ ਮੇਰਾ ਮੁੰਡਾ ਜਿਹੜਾ ਆ ਸ਼ੂਟਿੰਗ ਰੇਂਜ ਦੇ ਉੱਤੇ ਰਾਈਫਲ ਲੈ ਕੇ ਗਿਆ, ਪਰ ਮੈਂ ਕਹਿੰਦੇ ਐਗਜ਼ੈਕਟਲੀ 11 ਵਜੇ ਉਸ ਨੂੰ ਰਿਪੋਰਟ ਕਰ ਦਿੱਤਾ ਸੀ ਪੁਲਿਸ ਦੇ ਕੋਲ ਮਿਸਿੰਗ। ਇਹ ਉਹ ਦੱਸ ਰਹੇ ਹੈਗੇ ਆ। ਤੇ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦੇ ਇੰਸਪੈਕਟਰ ਜਨਰਲ ਨੇ ਆਲਰੇਡੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਸੀਕ੍ਰੇਟ ਸਰਵਿਸ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਇਹ 20 ਸਾਲਾਂ ਦੇ ਵਿੱਚ ਇਹ ਕੋਸ਼ਿਸ਼ ਹੋਈ ਹੈਗੀ ਆ ਪ੍ਰੈਜ਼ੀਡੈਂਟ ਨੂੰ ਮਾਰਨ ਦੀ। ਸੀਕ੍ਰੇਟ ਸਰਵਿਸ ਕਹਿੰਦੇ ਟੋਟਲੀ ਰਿਸਪੌਂਸੀਬਲ ਸੀ ਫॉर ਦਾ ਸਿਕਿਉਰਿਟੀ ਐਟ ਟਰੰਪ ਰੈਲੀ, ਇਹ ਉਹਦਾ ਜਿਹੜੇ ਡਾਇਰੈਕਟਰ ਆ ਉਹ ਦੱਸ ਰਹੇ ਹੈਗੇ ਆ। ਲਾ ਐਨਫੋਰਸਮੈਂਟ ਨੇ ਆਇਡੈਂਟੀਫਾਈ ਕਰ ਲਿਆ ਸੀ ਸ਼ੂਟਰ ਨੂੰ 30 ਮਿੰਟ ਦੇ ਵਿੱਚ ਤੇ 20 ਸਾਲਾਂ ਦਾ ਜਿਹੜਾ ਨੌਜਵਾਨ ਆ ਉਸਦਾ ਕੀ ਨਾਂ ਹੈਗਾ ਆ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਝ ਚੱਲ ਰਿਹਾ ਹੈਗਾ ਇਹਦੇ ਸੰਬੰਧ ਦੇ ਵਿੱਚ, ਕੋਈ ਕਨਸਪੀਰੇਸੀ ਥਿਊਰੀਜ਼ ਵੀ ਛੱਡ ਰਿਹਾ ਹੈਗਾ, ਪਰ ਸ਼ਰੇਆਮ ਪਤਾ ਵੀ ਉੱਥੇ ਇੱਕ ਬੰਦੇ ਦੀ ਮੌਤ ਵੀ ਹੋਈ ਆ, 2 ਜਣੇ ਫੱਟੜ ਵੀ ਬਹੁਤ ਬੁਰੀ ਤਰ੍ਹਾਂ ਹੋਏ ਹੈਗੇ ਆ। ਮਿੰਟ ਬਾਈ ਮਿੰਟ ਜਿਹੜੀ ਆ ਇਨਵੈਸਟੀਗੇਸ਼ਨ ਹੋ ਰਹੀ ਆ। 100 ਤੋਂ ਵੱਧ ਜਿਹੜਾ ਕਰੁਕਸ ਆ ਮੁੰਡਾ, ਉਹਦੇ ਜਿਹੜੇ ਜਿਹਦੇ ਨਾਲ ਵੀ ਉਹਦਾ ਫੋਨ ਕੰਟੈਕਟ ਸੀ, ਉਹਦੇ ਕਲਾਸਮੇਟ ਜਿੱਥੇ ਉਹ ਕੰਮ ਕਰਦਾ ਸੀ, ਉਹ ਸਾਰਿਆਂ ਦੀਆਂ ਇੰਟਰਵਿਊਜ਼ ਹੋ ਰਹੀਆਂ ਹੈਗੀਆਂ। ਸਾਰੇ ਸੈਨੇਟਰਸ ਦੀ ਫੋਨ ਬਰੀਫਿੰਗ ਹੋਊਗੀ ਅੱਜ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੋਮਰ ਨੇ ਦੱਸਿਆ ਹੈਗਾ ਆ। ਇਰਾਨ ਦੇ ਉੱਤੇ ਸ਼ਰੇਆਮ ਸੀਕ੍ਰੇਟ ਸਰਵਿਸ ਨੇ ਬਲੇਮ ਲਾਇਆ ਸੀ ਤੇ ਇਰਾਨ ਦੇ ਫੋਰਨ ਮਿਨਿਸਟਰ ਨੇ CNN ਦੇ ਉੱਤੇ ਇਹ ਕਿਹਾ ਆ ਵੀ ਜਿਨ੍ਹਾਂ ਲੋਕਾਂ ਨੇ ਸਾਡਾ ਜਨਰਲ ਮਾਰਿਆ ਹੈਗਾ ਤੇ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ। ਸੋ ਇਹ ਜਿਸ ਹਿਸਾਬ ਦੇ ਨਾਲ ਸੀਕ੍ਰੇਟ ਸਰਵਿਸ ਇਹ ਕਹਿ ਰਹੇ ਸੀ ਵੀ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਹੀ ਜਨਰਲ ਕਾਸਮ ਸੁਲੇਮਾਨੀ
ਜੋ ਇਰਾਕ ਦੇ ਵਿੱਚ ਸੀਗਾ ਉਸ ਟਾਈਮ ਦੇ ਵਿੱਚ, ਉੱਥੇ ਜਿਹੜੇ ਮਿਲੀਟੈਂਟ ਸੀ ਉਹਨਾਂ ਨੂੰ ਟ੍ਰੇਨਿੰਗ ਕਹਿੰਦੇ ਦੇ ਰਿਹਾ ਸੀ, ਉਹਦੇ ਸੰਬੰਧ ਦੇ ਵਿੱਚ ਇਰਾਨ ਦਾ ਜਨਰਲ ਸੀ ਜਨਵਰੀ 2020 ਦੇ ਵਿੱਚ ਉਹਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਮਾਰਿਆ ਸੀ, ਤੇ ਉਹਦਾ ਉਹ ਕਹਿੰਦੇ ਅਸੀਂ ਬਦਲਾ ਲਵਾਂਗੇ। ਤੇ ਸੀਕਰਟ ਸਰਵਿਸ ਨੇ ਸਿਕਿਉਰਿਟੀ ਬਹੁਤ ਜ਼ਿਆਦਾ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਇਨਕਰੀਜ਼ ਕਰ ਦਿੱਤੀ ਹੈ, ਜਦੋਂ ਤੋਂ ਹੀ ਜਿਹੜਾ ਇਰਾਨ ਦਾ ਪਲਾਟ ਆਇਆ ਆ ਵੀ ਇਰਾਨ ਵਾਲੇ ਕੋਸ਼ਿਸ਼ ਕਰ ਸਕਦੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਾਰਨ ਦੀ। ਜੀ FBI ਦੀ ਇਨਵੈਸਟੀਗੇਸ਼ਨ ਲਗਾਤਾਰ ਜਾਰੀ ਆ। ਹੋਮ ਡੀਪੋ ਤੋਂ ਕਹਿੰਦੇ ਸੀਗੇ ਵੀ ਮੈਥਿਊ ਕ੍ਰੁਕਸ ਨੇ 5 ਫੁੱਟ ਦੀ ਜਿਹੜੀ ਪੌੜੀ ਜਿਹੜੀ ਉਹ ਖਰੀਦੀ ਸੀਗੀ, ਜੋ ਕਿ ਨਜ਼ਰ ਨਹੀਂ ਆ ਰਹੀ। ਕਹਿੰਦੇ ਵੀ ਔਨ ਸੀਨ ਜਿਹੜੀ ਆ ਉਹ ਨਹੀਂ ਲੱਭੀ ਹੈਗੀ। ਉੱਥੇ ਇੱਕ ਵੱਡੀ ਪੌੜੀ ਜਿਹੜੀ ਉਹ ਜ਼ਰੂਰ ਦੇਖੀ ਗਈ ਸੀ। ਜਿਹੜੇ ਟਰੰਪ ਉਹਨਾਂ ਦੇ ਪਿਛਲੇ ਪਾਸੇ ਸੀਕਰਟ ਸਰਵਿਸ ਦੇ ਸਨਾਈਪਰ ਸੀਗੇ, ਜਿੱਥੇ ਇੰਨੇ ਲੁੱਕ ਕੇ ਜਿਹੜੀਆਂ ਗੋਲੀਆਂ ਚਲਾਈਆਂ ਆ, ਉਹਦੇ ਮੋਰੇ ਟਰੀ ਲਾਈਨ ਸੀਗਾ। ਸੋ ਕਲੀਅਰਲੀ ਵਿਜ਼ੀਬਲ ਨਹੀਂ ਸੀ, ਥੋੜਾ ਬਹੁਤਾ ਵਿਜ਼ੀਬਲ ਮੇ ਵੀ ਹੋਊਗਾ, ਪਰ ਫਿਰ ਵੀ ਉਹਦੇ ਵਿੱਚ ਸੀਕਰਟ ਸਰਵਿਸ ਦੀ ਕੋਤਾਹੀ ਹੋਈ ਆ। ਉਹਨਾਂ ਨੇ ਜਿਹੜੀ ਉਹ ਦੇਰੀ ਕੀਤੀ ਆ ਉਸ ਨੂੰ ਅੰਗੇਜ ਕਰਨ ਦੇ ਵਿੱਚ, ਜਦ ਉਸ ਨੂੰ ਪਹਿਲਾਂ ਜਿਹੜਾ ਪਤਾ ਲੱਗ ਗਿਆ ਸੀ। ਨਵੀਂ ਵੀਡੀਓ ਕੱਲ ਇੱਕ ਸਾਹਮਣੇ ਆਈ ਆ, ਜਿਸ ਵਿੱਚ ਰਿਸਪੌਂਸ ਟੀਮ ਉਹ ਇੱਕ ਜੰਗਲੇ ਦੇ ਪਿੱਛੇ ਆ, ਬੇਸਿਕਲੀ ਇੱਕ ਫੈਂਸ ਦੇ ਪਿੱਛੇ ਆ। ਉਹ ਟੱਪਣ ਦੇ ਲਈ ਉਹਨਾਂ ਕੋਲ ਸਾਧਨ ਹੀ ਨਹੀਂ। ਜਦ ਉਹਨਾਂ ਨੂੰ ਗੋਲੀਆਂ ਸੁਣੀਆਂ, ਉਹ ਦੂਰ ਬੈਠੇ ਜਿਹੜੇ ਮੂਕ ਦਰਸ਼ਕ ਬਣ ਕੇ ਉਹ ਸਾਰੀ ਗੋਲੀਬਾਰੀ ਨੂੰ ਜਿਹੜਾ ਉਹ ਦੇਖ ਰਹੇ ਆ। ਉਸ ਦੇ ਵਿੱਚ ਲੋਕਲ ਲਾ ਐਨਫੋਰਸਮੈਂਟ ਦੇ ਤੇ ਲੱਗਦਾ ਵੀ ਜਿੱਦਾਂ ਸੀਕਰਟ ਸਰਵਿਸ ਦੇ ਵੀ ਏਜੰਟਸ ਨਾਲ ਜਿਹੜੇ ਉਹ ਖੜੇ ਸੀ। ਇੱਕ ਦੂਜੇ ਦੇ ਉੱਤੇ ਦੋਸ਼ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜੇ ਉਹ ਆਏ ਆ। ਸੀਕਰਟ ਸਰਵਿਸ ਕਹਿੰਦੇ ਵੀ ਉਹ ਬਿਲਡਿੰਗ ਨੂੰ ਦੇਖਣ ਦੀ ਜ਼ਿੰਮੇਵਾਰੀ ਲੋਕਲ ਲਾ ਐਨਫੋਰਸਮੈਂਟ ਦੀ ਸੀਗੀ। ਲੋਕਲ ਲਾ ਐਨਫੋਰਸਮੈਂਟ ਵਾਲਿਆਂ ਨੇ ਇਹ ਕਹਿ ਦਿੱਤਾ ਵੀ ਅਸੀਂ ਦੱਸਿਆ ਸੀਗਾ, ਪਰ ਇਹਨਾਂ ਨੇ ਕੁਝ ਇਸ ਦੇ ਉੱਤੇ ਕੀਤਾ ਨਹੀਂ। ਇੱਥੋਂ ਤੱਕ ਕਿ ਕਈ ਲੋਕ ਵੀ ਗਵਾਹ ਦੇ ਤੌਰ ਦੇ ਉੱਤੇ ਸਾਹਮਣੇ ਆਏ ਆ, ਜਿਨ੍ਹਾਂ ਨੇ ਆਖਿਆ ਵੀ ਹਾਂ ਅਸੀਂ ਤਾਂ ਇਹਨਾਂ ਨੂੰ ਦੱਸਿਆ ਸੀਗਾ ਵੀ ਉਹ ਬੰਦਾ ਦੇਖੋ ਰਾਈਫਲ ਲਈ ਬੈਠਾ ਆ। ਇਹ ਬੰਦੇ ਦੇ ਬਾਰੇ ਇਹ ਵੀ ਪਤਾ ਲੱਗ ਰਿਹਾ ਹੈ, ਕ੍ਰੁਕਸ ਦੇ ਬਾਰੇ, ਵੀ ਇਸ ਨੇ ਜਿਹੜਾ ਆ ਉਹ ਪਹਿਲਾਂ ਉੱਤੇ ਚੜ੍ਹ ਕੇ ਸਕੋਪ ਦੇ ਨਾਲ ਚੈੱਕ ਕੀਤਾ, ਫਿਰ ਉਸ ਤੋਂ ਬਾਅਦ ਦੇ ਵਿੱਚ ਗੋਲੀ ਆਈ ਆ। ਕੱਲ ਇੱਕ ਨਵੀਂ ਜਿਹੜੀ 3D ਰੈਂਡਰਿੰਗ ਵੀਡੀਓ ਆਈ ਆ, ਜਿਹੜੀ ਟਰੰਪ ਉਹਨਾਂ ਦੇ ਸਿਰ ਘੁੰਮਣ ਦੀ ਸੀਗੀ, ਵੀ ਉਹਨਾਂ ਨੇ ਬਿਲਕੁਲ ਅਖੀਰਲੇ ਮੌਕੇ ਜਿਹੜਾ ਉਹ ਸਿਰ ਘੁਮਾ ਲਿਆ, ਜਿਹਦੇ ਕਰਕੇ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ। ਨਹੀਂ ਤਾਂ ਇਹ ਅਸੈਸੀਨੇਸ਼ਨ ਅਟੈਂਪਟ ਅਸੈਸੀਨੇਸ਼ਨ ਦੇ ਵਿੱਚ ਬਦਲ ਜਾਣਾ ਸੀ। ਫਿਊ ਇੰਚਸ ਦਾ ਕਹਿ ਲਓ ਵੀ ਉਹ ਜਿਹੜਾ ਫਾਸਲਾ ਆ ਉਹ ਸਿਰਫ ਰਹਿ ਗਿਆ ਸੀਗਾ। ਹੁਣ FBI ਕਹਿੰਦੇ ਵੀ ਇਸ ਟਾਈਮ ਜਿਹੜਾ ਸਸਪੈਕਟ ਦਾ ਫੋਨ ਆ ਉਸ ਨੂੰ ਵੀ ਜਿਹੜਾ ਉਹ ਕਰ ਰਹੇ ਆ, ਜਿਹੜਾ ਟਰਾਂਸਮਿਟਰ ਉਹ ਤੋਂ ਲੱਭਿਆ ਆ ਉਹਦੀ ਵੀ ਜਿਹੜੀ ਐਗਜ਼ਾਮੀਨੇਸ਼ਨ ਆ ਉਹ ਚੱਲ ਰਹੀ ਹੈਗੀ ਆ। 20 ਸਾਲਾਂ ਦਾ ਬੰਦਾ ਅਨਡਿਟੈਕਟਡ ਉਸ ਰੂਫ ਦੇ ਉੱਤੇ ਕਿੱਦਾਂ ਚੜ੍ਹ ਗਿਆ, ਜਦ ਕਿ ਉੱਥੇ ਪੁਲਿਸ ਦੀ ਬਹੁਤ ਜ਼ਿਆਦਾ ਨਫਰੀ ਸੀ, ਲਾ ਐਨਫੋਰਸਮੈਂਟ ਦੀ ਬਹੁਤ ਜ਼ਿਆਦਾ ਨਫਰੀ ਸੀ, ਤੇ ਉਸ ਦੇ ਨਾਲ ਨਾਲ ਸੀਕਰਟ ਸਰਵਿਸ ਵੀ ਉੱਥੇ ਮੌਜੂਦ ਸੀਗੀ। ਡਾਇਰੈਕਟ ਲਾਈਨ ਆਫ ਸਾਈਟ ਜਿਹੜੀ ਉਹਨੂੰ ਮਿਲੀ। ਇਹੀ ਨਹੀਂ ਵੀ ਉਹਨੇ ਇੱਕ ਗੋਲੀ ਚਲਾਈ, ਉਹਨੇ ਕਈ ਗੋਲੀਆਂ ਜਿਹੜੀਆਂ ਉਹ ਚਲਾਈਆਂ, ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜਾ ਉਸ ਨੂੰ ਮਾਰ ਦਿੱਤਾ ਗਿਆ। ਸੋ ਇਹ ਉਹਦਾ ਅਜੇ ਤੱਕ ਵੀ FBI ਕੋਈ ਮੋਟਿਵ ਆ ਉਹ ਨਹੀਂ ਦੱਸ ਸਕੀ ਵੀ ਭਾਈ ਜਿਹੜਾ ਮੋਟਿਵ ਉਸਦਾ ਕੀ ਆ, ਉਸਨੇ ਕਿਉਂ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕੀਤੀ। ਸਵਾਲ ਬਹੁਤ ਸਾਰੇ ਨੇ, ਜਵਾਬ ਅਜੇ ਕੋਈ ਵੀ ਆਪਾਂ ਨੂੰ ਸਾਹਮਣੇ ਨਹੀਂ ਆ ਰਿਹਾ। ਸੀਕਰਟ ਸਰਵਿਸ ਦਾ ਕੋਈ ਵੀ ਬੰਦਾ ਸਾਹਮਣੇ ਆ ਕੇ ਪ੍ਰੈਸ ਦੇ ਸਵਾਲਾਂ ਦੇ ਜਵਾਬ ਜਿਹੜਾ ਆ ਉਹ ਨਹੀਂ ਦੇ ਰਿਹਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹਦੇ ਅੰਡਰ ਇਹ ਚੱਲਦੇ ਆ, ਉਹਨਾਂ ਦੇ ਜਿਹੜੇ ਸਕੱਤਰ ਸੀਗੇ ਮਾਇਓਰਕਸ, ਉਹਨਾਂ ਨੇ ਕੱਲ ਜਿਹੜੀ ਉਹ ਗੱਲਬਾਤ ਜਿਹੜੀ ਉਹ ਜ਼ਰੂਰ ਕੀਤੀ ਹੈ। ਇਨਵੈਸਟੀਗੇਟਰਸ ਨੂੰ ਹੁਣ ਇੱਕ ਟੈਕਟੀਕਲ ਵੈਸਟ ਵੀ ਉਸ ਦੀ ਕਾਰ ਦੇ ਵਿੱਚੋਂ ਲੱਭੀ ਆ। ਕਹਿੰਦੇ ਵੀ ਉਸਨੇ ਪਾਈ ਨਹੀਂ ਸੀ ਹੋਈ ਜਦ ਉਸਨੇ ਅਸਾਲਟ ਰਾਈਫਲ ਦੇ ਨਾਲ ਅਸੈਸੀਨੇਸ਼ਨ ਅਟੈਂਪਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਇੱਕ ਜਣਾ ਜਿਹੜਾ ਡਾਕਟਰ ਆ ਉਹ ਵਿਚਾਰਾ ਮਾਰਿਆ ਵੀ ਗਿਆ ਉੱਥੇ। ਇੱਕ ਬੰਦਾ ਮਾਰਿਆ ਗਿਆ, ਸੌਰੀ ਨਾਟ ਡਾਕਟਰ, ਫਾਇਰ ਫਾਈਟਰ ਸੀਗਾ, ਉਹ ਵਾਲੰਟੀਅਰ ਫਾਇਰ ਫਾਈਟਰ ਸੀਗਾ। 2 ਜਣੇ ਅਜੇ ਵੀ ਜਿਹੜੇ ਉਹ ਜ਼ਖਮੀ ਜਿਹੜੇ ਉਸ ਦੇ ਵਿੱਚ ਦੱਸੇ ਜਾਂਦੇ ਆ। ਉਹ ਡਾਕਟਰ ਦੀ ਵੀ ਬੜੀ ਪ੍ਰਸ਼ੰਸਾ ਹੋ ਰਹੀ ਹੈ, ਜਿਸਨੇ ਲੋਕਾਂ ਨੂੰ ਉੱਥੇ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਲੋਕਾਂ ਦੇ ਖੂਨ ਦੇ ਨਾਲ ਉਸਦੇ ਜਿਹੜੇ ਕੱਪੜੇ ਆ ਉਹ ਲਿਬੜੇ ਪਏ ਸੀਗੇ। ਸੋ ਹੁਣ FBI ਨੇ ਅਨਲੌਕ ਉਸ ਦਾ ਫੋਨ ਕਰ ਰਿਹਾ ਆ, ਪਰ ਕਹਿੰਦੇ ਵੀ ਅਜੇ ਤੱਕ ਉਸ ਦੇ ਵਿੱਚੋਂ ਕੋਈ ਖਾਸ ਇਨਫੋਰਮੇਸ਼ਨ ਨਹੀਂ ਜਿਹੜੀ ਉਹ ਪਤਾ ਲੱਗੀ। ਕਹਿੰਦੇ ਵੀ ਰੂਟੀਨ ਇਨਫੋਰਮੇਸ਼ਨ ਜਿਹੜੀ ਆ ਉਸ ਦੇ ਵਿੱਚ 20 ਸਾਲਾਂ ਦੇ ਇਸ ਜਿਹੜੇ ਹਮਲਾਵਰ ਆ ਉਸ ਦੇ ਵਿੱਚੋਂ ਜਿਹੜੀ ਉਹ ਫੋਨ ਚੋਂ ਪਤਾ ਲੱਗੀ ਹੈਗੀ ਆ। ਪੈਂਸਿਲਵੇਨੀਆ ਸਟੇਟ ਪੁਲਿਸ ਨੇ ਜਿਹੜਾ ਕਿਹਾ ਵੀ ਉਹ ਆਪਣੇ ਸਾਰੇ ਰਿਸੋਰਸਿਸ ਸੀਕਰਟ ਸਰਵਿਸ ਨੂੰ ਦੇ ਰਿਹਾ ਆ। 30 ਤੋਂ 40 ਜਿਹੜੇ ਟਰੂਪਰਸ ਆ
ਉਹ ਉਸ ਪੂਰੇ ਇਲਾਕੇ ਨੂੰ ਹੁਣ ਸਿਕਿਉਰ ਜਿਹੜਾ ਉਹ ਕਰ ਰਹੇ ਆ। ਮਾਮਲਾ ਤਾਂ ਸੀਗਾ ਵੀ ਜੇ ਪਹਿਲਾਂ ਹੀ ਉਸ ਮੌਕੇ ਦੇ ਉੱਤੇ ਸਿਕਿਉਰ ਹੋ ਜਾਂਦਾ ਤਾਂ ਇਸ ਚੀਜ਼ ਦੀ ਨੌਬਤ ਨਾ ਆਉਂਦੀ। ਯੂਐਸ ਸੀਕ੍ਰੇਟ ਸਰਵਿਸ ਦੀ ਜਿਹੜੀ ਡਾਇਰੈਕਟਰ ਕਿੰਬਰਲੀ ਚੀਟਲ ਆ ਉਸ ਨੇ ਕਨਫਰਮ ਕੀਤਾ ਵੀ ਲੋਕਲ ਪੁਲਿਸ ਪ੍ਰੈਜ਼ੈਂਟ ਸੀਗੀ ਉਸ ਬਿਲਡਿੰਗ ਦੇ ਅੰਦਰ। ਹੁਣ ਤੁਸੀਂ ਦੇਖੋ ਵੀ ਕਿੱਡੀ ਵੱਡੀ ਜਿਹੜੀ ਇਹ ਗੱਲ ਆ ਵੀ ਲੋਕਲ ਲਾ ਐਨਫੋਰਸਮੈਂਟ ਉੱਥੇ ਮੌਜੂਦ ਸੀਗੀ, ਪਰ ਫਿਰ ਵੀ ਉਸ ਦੇ ਬਾਵਜੂਦ ਉਹ ਬੰਦਾ ਛੱਤ ਤੇ ਚੜ੍ਹ ਕੇ ਗੋਲੀ ਚਲਾਉਣ ਦੇ ਵਿੱਚ ਕਾਮਯਾਬ ਜਿਹੜਾ ਉਹ ਹੋ ਗਿਆ, ਜਿਹਨੇ ਇੱਕ ਜਣੇ ਨੂੰ ਮਾਰਤਾ ਤੇ 2 ਜਣੇ ਜਿਹੜੇ ਉਹ ਜ਼ਖਮੀ ਜਿਹੜੇ ਹੋਏ ਆ। ਸੋ ਇਸ ਟਾਈਮ ਪੂਰੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਜਾਂਚ ਦੇ ਵਿੱਚੋਂ ਕੀ ਨਿਕਲਦਾ ਆ ਉਸ ਦੀ ਹਰ ਇੱਕ ਨੂੰ ਇੰਤਜ਼ਾਰ ਆ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਵਿਰੋਧੀ ਵੀ ਰਹਿ ਚੁੱਕੇ ਆ, ਉਹ ਹੁਣ ਉਹਨਾਂ ਨੂੰ ਪੂਰੀ ਤਰ੍ਹਾਂ ਇੰਡੋਰਸ ਕਰ ਰਹੇ ਆ। ਕ੍ਰਿਸ ਕ੍ਰਿਸਟੀ ਜੋ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ GOP ਨੂੰ ਨਵੀਂ ਡਾਇਰੈਕਸ਼ਨ ਵੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਲਿਜਾਣਾ ਚਾਹੀਦਾ ਹੈਗਾ ਆ। ਉਹਨਾਂ ਨੇ ਇੱਕ ਗੈਸਟ ਐਸੇ ਵੀ ਜਿਹੜਾ ਆ ਨਿਊਯਾਰਕ ਟਾਈਮ ਦੇ ਵਿੱਚ ਲਿਖਿਆ ਹੈਗਾ, ਤੇ ਉਹ ਕਹਿੰਦੇ ਵੀ ਮੈਂ ਚਾਹੁੰਦਾ ਆ ਵੀ ਰਿਪਬਲਿਕਨਸ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਚੇਂਜ ਲਿਆਣਗੇ ਤੇ ਨਵੀਂ ਡਾਇਰੈਕਸ਼ਨ ਵੱਲ ਨੂੰ ਜਾਣਗੇ। ਪਹਿਲਾਂ ਉਹ ਇੱਕ ਟਾਈਮ ਦੇ ਉੱਤੇ ਬੜੇ ਸਪੋਰਟਰ ਰਹੇ ਸੀ, ਪਰ ਉਸ ਤੋਂ ਬਾਅਦ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਿਰੋਧੀ ਬਣ ਗਏ ਸੀ। ਇਸੇ ਤਰ੍ਹਾਂ ਨਿੱਕੀ ਹੈਲੀ ਨੇ ਬੜੀ ਸਟਰੋਂਗ ਜਿਹੜੀ ਐਂਡੋਰਸਮੈਂਟ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਦਿੱਤੀ ਹੈਗੀ ਆ। ਹਾਲਾਂਕਿ ਉਹ ਜਦੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਿਰੋਧ ਆ ਉਹ ਪ੍ਰੈਜ਼ੀਡੈਂਟ ਟਰੰਪ ਦਾ ਕੀਤਾ ਸੀਗਾ। ਜੀ ਜੀ ਬਿਲਕੁਲ। ਇਸੇ ਤਰ੍ਹਾਂ ਜਿਹੜੇ ਵਿਵੇਕ ਰਾਮਾਸਵਾਮੀ ਆ, ਉਹਨਾਂ ਨੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਇੰਡੋਰਸ ਕੀਤਾ ਆ, ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਹੁਣ ਖਬਰਾਂ ਆ ਰਹੀਆਂ ਵੀ ਹੋ ਸਕਦਾ ਵਿਵੇਕ ਰਾਮਾਸਵਾਮੀ ਓਹਾਇਓ ਤੋਂ ਸੈਨੇਟ ਦੀ ਸੀਟ ਦੇ ਲਈ ਲੜਨ, ਕਿਉਂਕਿ ਉਹ ਜਿਹੜੇ JD ਵੈਂਸ ਆ ਉਹ ਜੇ ਉਹ ਵਾਈਸ ਪ੍ਰੈਜ਼ੀਡੈਂਟ ਬਣ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਸੀਟ ਆ ਉਹ ਖਾਲੀ ਹੋ ਜਾਊਗੀ। ਜੀ ਬਿਲਕੁਲ। ਅਗਲੀਆਂ ਖਬਰਾਂ ਵੱਲ ਵੱਧਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਨੇ ਸੁਪਰੀਮ ਕੋਰਟ ਦੇ ਵਿੱਚ ਵੱਡੇ ਚੇਂਜਸ ਜਿਹੜੇ ਚਾਹੁੰਦੇ ਆ ਲੋਕ ਜਾਂ ਜਿਸ ਦੀ ਮੰਗ ਉੱਠ ਰਹੀ ਆ ਉਸ ਦੇ ਹੱਕ ਦੇ ਵਿੱਚ ਆਪਣੀ ਜਿਹੜੀ ਸਪੋਰਟ ਆ ਉਹ ਅਨਾਉਂਸ ਕਰਨ ਜਾ ਰਹੇ ਆ। ਪਲਾਨ ਇਹ ਆ ਵੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ, ਜਿਹੜੀ ਕਿ ਲਾਈਫ ਟਾਈਮ ਇੱਕ ਟਰਮ ਹੁੰਦੀ ਆ ਵੀ ਜੇ ਤੁਸੀਂ ਇੱਕ ਵਾਰੀ ਸੁਪਰੀਮ ਕੋਰਟ ਦੇ ਜਸਟਿਸ ਬਣ ਜਾਂਦੇ ਆ ਤਾਂ ਉਹਦੇ ਵਿੱਚ ਕਹਿੰਦੇ ਟਰਮ ਲਿਮਿਟ ਪ੍ਰਪੋਜ਼ ਕਰਨ ਬਾਰੇ ਸੋਚ ਰਹੇ ਆ, ਤੇ ਇਸ ਦੇ ਨਾਲ ਜਿਹੜੇ ਐਥਿਕਸ ਕੋਡ ਆ ਉਸ ਨੂੰ ਐਨਫੋਰਸ ਕਰਨ ਦੀ ਜਿਹੜੀ ਉਸ ਨੂੰ ਵੀ ਇਹ ਸਮਰਥਨ ਕਰਨਗੇ। ਬੀਤੇ ਦਿਨਾਂ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਆ, ਉਹਨਾਂ ਦੇ ਜਿਹੜੇ ਰਿਪਬਲਿਕਨ ਮੈਗਾ ਡੋਨਰਸ ਦੇ ਨਾਲ ਸੰਬੰਧ ਤੇ ਉਹਨਾਂ ਦੇ ਤੋਂ ਲਈਆਂ ਗਈਆਂ ਜਿਹੜੇ ਗਿਫਟ ਆ ਉਹਦੇ ਬਾਰੇ ਨਾ ਦੱਸਣਾ, ਕਈ ਸਾਲ ਤੱਕ ਉਸ ਗੱਲ ਨੂੰ ਦੱਬੀ ਰੱਖਣਾ, ਉਹ ਜਿਹੜੀਆਂ ਗੱਲਾਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਬਣੀਆਂ। ਬਹੁਤ ਸਾਰੇ ਲੋਕ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਦੋਨੋਂ ਹੀ ਤਰਫੋਂ ਜਿਹੜੇ ਲੋਕ ਆ ਦੋਨੋਂ ਪਾਰਟੀਆਂ ਦੇ, ਉਹ ਕਹਿੰਦੇ ਆ ਵੀ ਨਹੀਂ ਲਿਮਿਟਸ ਜਿਹੜੀਆਂ ਉਹ ਜ਼ਰੂਰ ਚਾਹੀਦੀਆਂ ਹੋ ਸਕਦੀਆਂ ਆ। ਤੇ ਇਸ ਦੇ ਨਾਲ ਕਹਿੰਦੇ ਵੀ ਬਾਈਡਨ ਇਹ ਵੀ ਕਾਲ ਕਰ ਸਕਦੇ ਆ ਵੀ ਕਨਸਟੀਟਿਊਸ਼ਨਲ ਅਮੈਂਡਮੈਂਟ ਦੀ, ਜਿਸ ਦੇ ਨਾਲ ਬੋਰਡ ਇਮਿਊਨਿਟੀ ਜਿਹੜੀ ਬ੍ਰੌਡ ਇਮਿਊਨਿਟੀ ਆ ਪ੍ਰੈਜ਼ੀਡੈਂਟਸ ਦੀ, ਉਸ ਨੂੰ ਵੀ ਜਿਹੜਾ ਉਸ ਦੇ ਵਿੱਚੋਂ ਖਤਮ ਕੀਤਾ ਜਾ ਸਕਦਾ। ਜਿਹੜਾ ਹੁਣੇ ਕੇਸ ਟਰੰਪ ਹੋਣਾ ਦਾ ਇਮਿਊਨਿਟੀ ਦਾ ਇਸ ਦੇ ਵਿੱਚ ਆਇਆ ਹੈਗਾ ਆ। ਸੋ ਇਹ ਹੁਣ ਦੇਖੋ ਵੀ ਇਸ ਦੇ ਵਿੱਚ ਅੱਗੇ ਕੀ ਬਣਦਾ ਆ, ਪਰ ਸੁਪਰੀਮ ਕੋਰਟ ਦੇ ਵਿੱਚ ਵੱਡੇ ਚੇਂਜਸ ਨੂੰ ਇਹ ਸਮਰਥਨ ਦੇਣ ਜਾ ਰਹੇ ਨੇ ਪ੍ਰੈਜ਼ੀਡੈਂਟ ਬਾਈਡਨ। ਇਹ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਲਈ ਜਾਊਗੀ, ਇਹ ਹੁਣ ਦੇਖਣ ਵਾਲੀ ਗੱਲ ਆ। ਟਰਮ ਲਿਮਿਟਸ ਦੇ ਲਈ ਤਾਂ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ, ਵੀ ਇਵੈਂਚੁਅਲੀ ਇੱਕ ਉਮਰ ਤੋਂ ਬਾਅਦ ਚ ਜਾ ਕੇ ਲੋਕ ਜਿਹੜੇ ਉਹ ਉਸ ਤਰੀਕੇ ਦੇ ਨਾਲ ਉਸ ਸ਼ਿੱਦਤ ਦੇ ਨਾਲ ਕੰਮ ਨਹੀਂ ਕਰ ਸਕਦੇ। ਇਨਫੈਕਟ ਬਾਈਡਨ ਹੁਣੀ ਆਪ ਵੀ ਆਪਣੀ ਪੀੜ੍ਹੀ ਥੱਲੇ ਮੇ ਵੀ ਸੋਟਾ ਮਾਰ ਲੈਣ ਤਾਂ ਵੀ ਚੰਗੀ ਗੱਲ ਆ, ਤੇ ਇੱਥੋਂ ਤੱਕ ਕਿ ਜਿਹੜੇ ਸੈਨੇਟਰਸ ਤੇ ਬਾਕੀ ਜਿਹੜੇ ਹਾਊਸ ਦੇ ਹੁੰਦੇ ਨੇ ਲਾਅ ਮੇਕਰਸ, ਉਹ ਵੀ ਦੇਖ ਲੈਣ ਜੇ ਟਰਮ ਲਿਮਿਟਸ ਰੱਖਣੀਆਂ ਤਾਂ ਉਹ ਵੀ ਚੰਗੀ ਗੱਲ ਹੋਊਗੀ। ਲੋਕਾਂ ਦਾ ਬਹੁਤ ਸਾਰੇ ਜਿਹੜੇ ਅਜਿਹੇ ਪੋਲੀਟੀਸ਼ੀਅਨਸ ਤੋਂ ਖਹਿੜਾ ਛੁੱਟ ਸਕਦਾ ਆ ਜੋ ਕਿ ਪੱਕੀ ਹੀ ਕੁੰਡਲੀ ਮਾਰ ਕੇ ਉਹਨਾਂ ਸੀਟਾਂ ਦੇ ਉੱਤੇ ਬੈਠੇ ਨੇ। ਅਗਲੀ ਖਬਰ ਵੱਲ ਚਲੀਏ। ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਥਾਈਲੈਂਡ ਦੇ ਵਿੱਚ 6
ਲੋਕਾਂ ਦੀ ਜਿਹੜੀ ਇੱਕ ਲਗਜ਼ਰੀ ਹੋਟਲ ਦੇ ਵਿੱਚ ਮੌਤ ਹੋਈ ਆ, ਜਿਹਦੇ ਵਿੱਚੋਂ 2 ਅਮਰੀਕਨ ਸਿਟੀਜ਼ਨ ਸੀਗੇ। ਹੁਣ ਇਹ ਖਬਰ ਆ ਰਹੀ ਆ CNN ਦੇ ਮੁਤਾਬਕ ਭਈ ਜੋ ਲੋਕਾਂ ਦੀ ਮੌਤ ਹੋਈ ਆ, ਲੱਗਦਾ ਆ ਭਈ ਉਹਨਾਂ ਨੇ ਚਾਹ ਤੇ ਕੌਫੀ ਜਿਹੜੀ ਪੀਤੀ ਸੀ, ਤੇ ਉਸ ਚਾਹ ਕੌਫੀ ਦੇ ਜਿਹੜੇ ਕੱਪ ਸੀ, ਉਹਨਾਂ ਦੇ ਵਿੱਚ ਸਾਇਆਨਾਈਡ ਦੀ ਜਿਹੜੀ ਲੇਸ ਆ ਉਹ ਪਾਈ ਗਈ ਹੈਗੀ ਆ। ਕਹਿੰਦੇ ਵੀ ਇਹ ਪਤਾ ਚੱਲ ਰਿਹਾ ਵੀ ਉਹਨਾਂ ਨੇ ਇਨਵੈਸਟਮੈਂਟ ਕੀਤੀ ਸੀਆਂ ਕੋਈ ਬਿਜ਼ਨਸ ਦੀਆਂ, ਉਹਦੇ ਵਿੱਚ ਜਿਹੜਾ ਇਹ ਘਾਟਾ ਪਿਆ ਸੀਗਾ। 3 ਬੰਦੇ ਤੇ 3 ਔਰਤਾਂ, ਕਹਿੰਦੇ ਵੀ ਉਹਨਾਂ ਦੇ ਫੂਡ ਵੀ ਉਦਾਂ ਹੀ ਪਲਾਸਟਿਕ ਦੇ ਵਿੱਚ ਰੈਪ ਕੀਤਾ ਹੋਇਆ, ਤੇ ਯੂਜ਼ਡ ਕੱਪ ਸਾਰੇ ਉੱਥੇ ਪਏ ਸੀ, ਉੱਥੇ ਵਾਈਟ ਜਿਹੜਾ ਪਾਊਡਰ ਆ ਉਹ ਵੀ ਪਿਆ ਸੀਗਾ। ਮਰਨ ਵਾਲਿਆਂ ਵਿੱਚ 2 ਵੀਤਨਾਮੀਜ਼ ਅਮਰੀਕਨ, 4 ਵੀਤਨਾਮੀਜ਼ ਨੈਸ਼ਨਲ ਸੀਗੇ। ਮੈਰਿਡ ਕਪਲ ਜਿਨ੍ਹਾਂ ਦੀ ਏਜ 37 ਸਾਲ ਤੋਂ ਲੈ ਕੇ 56 ਸਾਲ ਤੱਕ ਸੀਗੀ। ਚੀਫ ਆਫ ਪੁਲਿਸ ਫੋਰੈਂਸਿਕ ਆਫਿਸਰ ਜੋ ਫੇਵ ਫਾਨ ਹੈਗੇ ਉੱਥੇ ਦੇ, ਉਹਨਾਂ ਨੇ ਦੱਸਿਆ ਵੀ ਸਾਇਆਨਾਈਡ ਉਹਨਾਂ ਕੱਪਾਂ ਦੇ ਵਿੱਚੋਂ ਤੇ ਮਗਜ਼ ਦੇ ਵਿੱਚੋਂ ਮਿਲਿਆ ਹੈਗਾ, ਹੋਟਲ ਰੂਮ ਦੇ ਵਿੱਚੋਂ। ਤੇ ਇਹ ਉਹਨਾਂ ਨੇ ਜਿਹੜੇ ਬਲੱਡ ਸੈਂਪਲ ਆ ਜਿਹੜੇ ਮਰੇ ਹੋਏ ਆ ਉਹਨਾਂ ਤੋਂ ਵੀ ਇਕੱਠੇ ਕੀਤੇ ਆ, ਉਹਨਾਂ ਤੋਂ ਜਿਹੜਾ ਸਾਰਾ ਪਤਾ ਚੱਲ ਸਕਿਆ ਹੈਗਾ। ਹਜੇ ਜਿਹੜੀ ਡਿਟੇਲਸ ਆ ਇਹਦੇ ਬਾਰੇ ਉਹ ਆਣੀ ਹੈਗੀ। ਬਿਲਕੁਲ, ਕੱਲ ਕਹਿ ਰਹੇ ਸੀ ਵੀ 7ਵਾਂ ਬੰਦਾ ਫਰਾਰ ਆ, ਹੋ ਜੀ। ਸਕਦਾ ਵੀ ਉਹਨੇ ਮਦਦ ਕੀਤੀ ਹੋਵੇ ਜਾਂ ਉਸੇ ਨੇ ਇਹ ਕਰ ਦਿੱਤਾ। ਸੋ ਇਹ ਜਿਹੜੀਆਂ ਤਸਵੀਰਾਂ ਇਸ ਟਾਈਮ ਸਾਹਮਣੇ ਵੀ, ਸਾਇਨਾਈਡ ਬਹੁਤ ਹੀ ਇੱਕ ਤੇਜ਼ ਕਿਲਰ ਹੁੰਦਾ ਆ। ਅਕਸਰ ਇਹਦੇ ਬਾਰੇ ਸੁਣਿਆ ਜਾਂਦਾ ਰਿਹਾ ਆ, ਜਾਂ ਆਪਾਂ ਕਈਆਂ ਨੇ ਮੂਵੀਜ਼ ਦੇ ਵਿੱਚ ਵੀ ਇਹ ਦੇਖਿਆ ਹੋਣਾ ਆ ਵੀ ਸਾਇਨਾਈਡ ਦਾ ਕੈਪਸੂਲ ਮੂੰਹ 'ਚ ਹੀ ਫਸਾਈ ਰੱਖਦੇ ਹੁੰਦੇ ਸੀਗੇ, ਵੀ ਜੇ ਕਿਤੇ ਫੜੇ ਗਏ, ਖਾਸ ਕਰਕੇ ਜਸੂਸ ਜਾਂ ਜਿਹੜੇ ਕੋਈ ਲੜਾਕੇ ਆ, ਵੀ ਪੁਲਿਸ ਦੇ ਹੱਥੇ ਆਉਣ ਤੋਂ ਪਹਿਲਾਂ ਉਹ ਖੁਦ ਉਸ ਦਾ ਸੇਵਨ ਕਰ ਲੈਂਦੇ ਸੀ ਤੇ ਤੁਰੰਤ ਜਿਹੜੀ ਉਸ ਦੇ ਨਾਲ ਮੌਤ ਹੋ ਜਾਂਦੀ। ਵਨ ਆਫ ਦਾ ਕਹਿ ਸਕਦੇ ਹਾਂ ਵੀ ਸਭ ਤੋਂ ਤੇਜ਼ ਜ਼ਹਿਰਾਂ ਦੇ ਵਿੱਚੋਂ ਇੱਕ ਇਹ ਮੰਨਿਆ ਜਾਂਦਾ ਆ। ਸੋ ਟਾਕਸਿਕ ਸਬਸਟੈਂਸ ਦੇ ਸੇਵਨ ਦੇ ਨਾਲ ਇਹਨਾਂ 6 ਜਾਣਿਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਵੀ ਜਿਹੜੇ ਉੱਥੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਇਹਨਾਂ ਦੀਆਂ ਲਾਸ਼ਾਂ ਲੱਭੀਆਂ ਸੀਗੀਆਂ, ਜਦ ਇਹ ਜਿਹੜਾ ਗਰੁੱਪ ਪਹੁੰਚਿਆ ਨਹੀਂ ਜਿਹੜੀ ਕਿਤੇ ਐਕਟੀਵਿਟੀ ਦੇ ਵਿੱਚ ਆਉਣਾ ਸੀਗਾ। $2,78,700 ਜਾਂ 10 ਮਿਲੀਅਨ ਬਾਅਦ ਜਿਹੜੇ ਆ ਉਸ ਦੀ ਇਨਵੈਸਟਮੈਂਟ ਦਾ ਇਹ ਪੂਰਾ ਰੌਲਾ ਇਵੈਂਚੁਅਲੀ ਜਿਹੜਾ ਉਹ ਬਣਿਆ ਆ। 4 ਜੁਲਾਈ ਨੂੰ ਇਹ ਥਾਈਲੈਂਡ ਦੇ ਵਿੱਚ ਐਂਟਰ ਹੋਏ ਸੀਗੇ ਤੇ ਵੱਖ-ਵੱਖ ਕਮਰਿਆਂ 'ਚ ਇਹਨਾਂ ਨੇ ਚੈੱਕ ਇਨ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਸਾਰਾ ਆਪਣਾ ਸਮਾਨ ਆ, ਲਗੇਜ ਆ, ਰੂਮ ਉੱਥੇ ਦਾ 502 ਜਿਹੜਾ ਹਯਾਤ ਉੱਥੇ ਦਾ ਹੋਟਲ ਆ, ਉੱਥੇ ਉਹਨਾਂ ਨੇ ਕੀਤਾ ਸੀਗਾ। ਤੇ ਅਜੇ ਵੀ ਪੁਲਿਸ ਜਦੋਂ ਕਹਿ ਰਹੇ ਸੀ ਵੀ ਪਹਿਲਾਂ 7ਵੇਂ ਬੰਦੇ ਦੀ ਜਿਹੜੀ ਉਹ ਭਾਲ ਆ, ਤੇ ਉਹ ਕਹਿੰਦੇ ਵੀ ਉਹ ਇੱਕ ਛੋਟੀ ਭੈਣ ਸੀਗੀ ਜਿਹੜੀ ਵਿਤਨਾਮੀਜ਼ ਨੈਸ਼ਨਲ ਜਿਸ ਦੀ ਮੌਤ ਹੋਈ ਆ ਉਸ ਦੇ ਵਿੱਚੋਂ, ਉਹ ਵੀ 4 ਤਰੀਕ ਨੂੰ ਹੀ 4 ਜੁਲਾਈ ਨੂੰ ਹੀ ਡਨੈਂਗ ਕਰਕੇ ਜਿਹੜਾ ਇਲਾਕਾ ਆ ਉਹ ਉੱਥੇ ਨੂੰ ਜਿਹੜੀ ਆ ਉਹ ਕਹਿੰਦੇ ਰਿਟਰਨ ਕਰ ਗਈ ਸੀਗੀ ਵਿਤਨਾਮ ਨੂੰ। ਤੇ ਹੁਣ ਜਿਹੜਾ ਅੱਗੇ ਹੋਰ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਕਿੱਥੋਂ ਮਿਲੀ ਆ, ਕਿਵੇਂ ਹੋਈ ਆ, ਪਰ ਉਹਨਾਂ ਨੇ ਕਿਹਾ ਵੀ ਬਹੁਤ ਮੰਦਭਾਗੀ ਜਿਹੜੀ ਓਵਰਆਲ ਘਟਨਾ ਇਹ ਵਾਪਰੀ ਆ। ਸੋ ਇਦਾਂ ਹੀ ਲੱਗ ਰਿਹਾ ਹਰਜੋਤ ਸਿੰਘ ਜੀ ਸੁਸਾਈਡ ਪੈਕਟ ਜਿਹੜਾ ਉਹ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸਾਰਿਆਂ ਨੂੰ ਮਾਰ ਲਿਆ। ਬ੍ਰੇਕ ਲਵਾਂਗੇ। ਗ੍ਰੈਂਡ ਹਾਈਟ ਹੋਟਲ ਜਿਹੜਾ ਆ ਇਹ ਬੜਾ ਮਹਿੰਗਾ ਹੋਟਲ ਆ ਉੱਥੇ ਬੈਂਕਾਕ ਦੇ ਵਿੱਚ, ਬਿਲਕੁਲ ਸੈਂਟਰ ਦੇ ਵਿੱਚ, ਜਿੱਥੇ ਲਗਜ਼ਰੀ ਸ਼ਾਪਿੰਗ ਮਾਲ ਆ, ਰੈਸਟੋਰੈਂਟ ਹੈਗੇ ਆ, ਤੇ ਜਿਹੜਾ ਹੋਟਲ ਆ ਕਹਿੰਦੇ ਏਰਾਵਨ ਸ਼ਰਾਈਨ ਉੱਥੇ ਇੱਕ ਬਹੁਤ ਲੈਂਡਮਾਰਕ ਪੋਪੂਲਰ ਆ, ਜਿੱਥੇ ਬੁੱਧਿਸਟ ਟੈਂਪਲ ਵੀ ਹੈਗਾ, ਹਿੰਦੂ ਟੈਂਪਲ ਵੀ ਆ, ਤੇ ਗੁਰਦੁਆਰਾ ਸਾਹਿਬ ਵੀ ਆ ਸਿੱਖ ਕਮਿਊਨਿਟੀ ਦਾ। ਤੇ ਕਹਿੰਦੇ ਭਈ ਗੁੱਡ ਲੱਕ ਦੇ ਲਈ ਇਹ ਏਰੀਆ ਗਿਣਿਆ ਜਾਂਦਾ। ਹਾਲਾਂਕਿ ਇਹ ਜਿਹੜਾ ਹੋਟਲ ਆ 2015 ਦੇ ਵਿੱਚ ਇੱਥੇ ਬੌਂਬਿੰਗ ਵੀ ਹੋਈ ਸੀ ਤੇ 20 ਲੋਕਾਂ ਦੀ ਜਿਹੜੀ ਮੌਤ ਹੋਈ ਸੀ। US ਸਟੇਟ ਡਿਪਾਰਟਮੈਂਟ ਇਹ ਕਹਿ ਰਿਹਾ ਵੀ ਅਸੀਂ ਇਸ ਰਿਪੋਰਟਸ ਤੋਂ ਅਵੇਅਰ ਆ, 2 US ਸਿਟੀਜ਼ਨ ਦੀ ਮੌਤ ਹੋਈ ਹੈਗੀ ਆ, ਤੇ ਇਸ ਦੀ ਜਿਹੜੀ ਆ ਕੰਡੋਲੈਂਸਸ ਤੇ ਪਰਿਵਾਰਾਂ ਦੇ ਨਾਲ ਆ ਸਾਡੀ, ਤੇ ਪੂਰੀ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਆ, ਤੇ ਜਿਹੜੇ ਕਾਉਂਸਲਰ ਅਸਿਸਟੈਂਸ ਆ ਉਹ ਉਹਨਾਂ ਪਰਿਵਾਰਾਂ ਨੂੰ ਦੇ ਰਹੇ ਹੈਗੇ। US ਦੇ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਉਹਨਾਂ ਨੇ ਅੱਜ ਬਰੀਫਿੰਗ ਦੇ ਦੌਰਾਨ ਦੱਸਿਆ ਹੈ। ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਆ ਉਹ ਗੱਲਬਾਤ ਨੂੰ ਜਾਰੀ ਰੱਖਾਂਗੇ ਖਬਰਾਂ ਦੇ ਸਿਲਸਿਲੇ ਨੂੰ। ਫੈਡ ਦੇ ਦੁਆਰਾ ਇੱਕ ਹੋਰ ਬਿਆਨ ਆਇਆ ਆ, ਕੀ ਕਹਿੰਦੇ ਨੇ ਉਹ ਇੰਟਰਸਟ ਰੇਟਸ ਨੂੰ ਲੈ ਕੇ, ਉਸ ਬਾਰੇ ਜਿਹੜੀ ਚਰਚਾ ਕਰਦੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੇ ਟੈਕਸਸ ਦੇ ਗਵਰਨਰ ਉੱਥੇ ਦੀ ਇਲੈਕਟ੍ਰਿਕ ਕੰਪਨੀਆਂ ਨੂੰ ਲੈ ਕੇ ਕੀ ਬਿਆਨ ਆ ਰਹੇ ਆ ਉਹ ਵੀ ਚਰਚਾ ਕਰਾਂਗੇ।
ब्रेक तो बाद एक बार फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत ਸਿੰਘ ਜੀ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਟੈਕਸਸ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਫਿਰ ਹਿਊਸਟਨ એનર્ਜੀ ਨੂੰ ਕ੍ਰਿਟਿਸਾਈਜ਼ ਕੀਤਾ ਆ। ਯੂਟਿਲਿਟੀ ਵਾਲੇ ਕਹਿ ਰਹੇ ਆ ਵੀ ਅੱਜ ਜਿਹੜੀ ਆ ਬਹੁਤੇ ਲੋਕਾਂ ਦੀ ਬਿਜਲੀ ਆ ਉਹ ਰਿਸਟੋਰ ਕਰ ਦਿੱਤੀ ਜਾਊਗੀ। ਸੋ ਕਹਿੰਦੇ ਵੀ ਅਗਲੇ 1-2 ਦਿਨਾਂ ਦੇ ਵਿੱਚ ਹਰੀਕੇਨ ਬੈਦਲ ਦੇ ਕਰਕੇ ਜਿੱਥੇ ਜਿੱਥੇ ਵੀ ਬਿਜਲੀ ਠੱਪ ਹੋਈ ਆ, ਤਾਰਾਂ ਟੁੱਟੀਆਂ ਆ, ਖੰਭੇ ਡਿੱਗੇ ਆ, ਉਹਨਾਂ ਸਾਰਿਆਂ ਨੂੰ ਠੀਕ ਕਰਕੇ ਅਸੀਂ ਜਿਹੜਾ ਆ ਉਹ ਬਿਜਲੀ ਸਾਰਿਆਂ ਤੱਕ ਪਹੁੰਚਾ ਦੇਵਾਂਗੇ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਚੇਤਾਵਨੀ ਦਿੱਤੀ ਆ ਸੈਂਟਰ ਪੁਆਇੰਟ એનર્ਜੀ ਨੂੰ ਵੀ ਤੁਹਾਨੂੰ ਇਸ ਦੀ ਜਿਹੜੀ ਸਜ਼ਾ ਆ ਉਹ ਦਿੱਤੀ ਜਾਊਗੀ ਈਵਨ ਜਦੋਂ ਬਿਜਲੀ ਆ ਉਹ ਦੁਬਾਰਾ ਆ ਜਾਂਦੀ ਆ ਤਾਂ। ਟੈਕਸਸ ਪਬਲਿਕ ਯੂਟਿਲਿਟੀ ਕਮਿਸ਼ਨ ਇਹ ਜਿਹੜਾ ਸਟੇਟ ਦਾ ਰੈਗੂਲੇਟਰੀ ਏਜੰਸੀ ਆ ਉਹਨਾਂ ਨੇ ਐਲਾਨ ਕੀਤਾ ਹੈ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਲਾਂਚ ਕਰ ਦਿੱਤੀ ਆ ਐਬਟ ਹੁਣਾਂ ਦੇ ਕਹਿਣ ਦੇ ਉੱਤੇ ਸੈਂਟਰ ਪੁਆਇੰਟ ਦੇ ਜਿਹੜੇ ਸਟਾਰਮ ਪ੍ਰੈਪਰੇਸ਼ਨ ਤੇ ਰਿਸਪੌਂਸ ਨੂੰ ਲੈ ਕੇ ਵੀ ਤਿਆਰੀ ਕਿੱਦਾਂ ਸੀਗੀ ਇਹਨਾਂ ਦੀ ਹਰੀਕੇਨ ਆਉਣ ਤੋਂ ਬਾਅਦ ਪਹਿਲਾਂ ਤੇ ਬਾਅਦ ਦੇ ਵਿੱਚ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਆ। ਲੱਖਾਂ ਹੀ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਗੁੱਲ ਰਹੀ ਜਦੋਂ ਅੱਤ ਦੀ ਜਿਹੜੀ ਗਰਮੀ ਆ ਉੱਥੇ ਪੈ ਰਹੀ ਸੀ ਆਈ ਜਿਹੜੀ ਹਨੇਰੀ ਝੱਖੜ ਹਰੀਕੇਨ ਤੋਂ ਬਾਅਦ ਦੇ ਵਿੱਚ। એનર્ਜੀ ਐਕਸਪਰਟਸ ਨੇ ਸਵਾਲ ਕੀਤੇ ਨੇ ਵੀ ਕੀ ਜਿਹੜੇ ਟੈਕਸਸ ਦੇ ਰੈਗੂਲੇਟਰ ਤੇ ਗਵਰਨਰ ਜਿਹੜੇ ਐਬਟ ਆ ਜਿਹੜੇ ਲੀਡਰ ਨੇ ਉਹਨਾਂ ਦੇ ਜਿਹੜੇ ਲੀਡਰ ਆ ਉਹ ਪੁਆਇੰਟ ਕੀਤੇ ਜਾਂਦੇ ਆ ਗਵਰਨਰ ਦੇ ਦੁਆਰਾ ਹੀ ਵੀ ਉਹਨਾਂ ਨੇ ਇਨਫ ਕੀਤਾ ਸੀਗਾ ਜਾਂ ਨਹੀਂ। ਕੀ ਉਹ ਟਫ ਹੋਣਗੇ ਇਹਨਾਂ ਯੂਟਿਲਿਟੀਜ਼ ਦੇ ਉੱਤੇ ਜਾਂ ਜਿਹੜੀਆਂ ਟਰਾਂਸਮਿਸ਼ਨ ਲਾਈਨਸ ਨੂੰ ਹੋਰ ਰੈਜ਼ਿਲੀਐਂਟ ਕਿੱਦਾਂ ਜਿਹੜਾ ਉਹ ਬਣਾਇਆ ਜਾ ਸਕਦਾ ਆ। ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ એનર્ਜੀ ਆ ਪ੍ਰੋਡਿਊਸ ਟੈਕਸਸ ਦੇ ਵਿੱਚ ਹੁੰਦੀ ਆ ਪਰ ਫਿਰ ਵੀ ਬਾਰ-ਬਾਰ ਉੱਥੇ ਇਦਾਂ ਦੇ ਜਿਹੜੇ ਫੇਲੀਅਰ ਹੋਣੇ ਉਹ ਚਿੰਤਾਜਨਕ ਜਿਹੜੀ ਗੱਲ ਆ। ਕਹਿੰਦੇ ਵੀ ਜੋ ਸੈਂਟਰ ਪੁਆਇੰਟ ਨੇ ਸਾਨੂੰ ਦਿਖਾਇਆ ਗਵਰਨਰ ਐਬਟ ਨੇ ਕਿਹਾ ਵੀ ਉਹ ਰਿਪੀਟਡ ਫੇਲੀਅਰ ਨੇ ਪਾਵਰ ਜਿਹੜੀ ਉਹ ਪ੍ਰਦਾਨ ਕਰਨ ਦੇ ਵਿੱਚ ਤੇ ਕਹਿੰਦੇ ਵੀ ਇਨਕੇਪੇਬਲ ਲੱਗ ਰਹੇ ਨੇ ਆਪਣਾ ਇਹ ਪੂਰਾ ਕੰਮ ਕਰਨ ਚ ਵੀ ਇਹ ਇਸ ਦੇ ਵਿੱਚ ਠੀਕ ਨਹੀਂ ਆ ਕੰਮ। ਸੋ 1 ਹਫ਼ਤਾ ਹੋ ਗਿਆ ਹਰੀਕੇਨ ਬੈਰਲ ਦੀ ਲੈਂਡਫਾਲ ਹੋਇਆ ਨੂੰ ਜਿਸ ਦੇ ਵਿੱਚ ਆਪਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਇਸ ਤਰੀਕੇ ਦੇ ਨਾਲ ਲੋਕਾਂ ਦਾ ਮਾੜਾ ਹਾਲ ਹੋਇਆ। 2021 ਦੇ ਵਿੰਟਰ ਸਟਾਰਮ ਦੇ ਵਿੱਚ ਵੀ ਜਦ ਡੀਪ ਫਰੀਜ਼ ਆਈ ਸੀ ਉਦੋਂ ਵੀ ਬਿਜਲੀ ਜਿਹੜੀ ਉਹ ਗੁੱਲ ਹੋ ਗਈ ਸੀ ਮਿਲੀਅਨਸ ਆਫ ਲੋਕਾਂ ਦੀ ਜਿਸ ਦੇ ਕਰਕੇ ਕਈ ਲੋਕਾਂ ਦੀ ਉਦੋਂ ਮੌਤ ਹੋਈ ਸੀ। ਸੋ ਹੁਣ ਜਿਹੜੇ ਆ ਦੇਖਦੇ ਆ ਵੀ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਗਵਰਨਰ ਐਬਟ ਜਿਹੜੇ ਆ ਉਹਨਾਂ ਨੇ ਹੁਣ ਚੇਤਾਵਨੀ ਜਿਹੜੀ ਉਹ ਦਿੱਤੀ ਆ ਤੇ ਇਨਵੈਸਟੀਗੇਸ਼ਨ ਜਿਹੜੀ ਲਾਂਚ ਕਰ ਦਿੱਤੀ ਆ। ਕਿੰਗਵੁੱਡ ਤੇ ਪੋਰਟਰ ਦੇ ਜਿਹੜੇ ਰੈਜ਼ੀਡੈਂਟਸ ਆ ਹੂਸਟਨ ਏਰੀਏ ਦੇ ਵਿੱਚ ਕਹਿੰਦੇ ਵੀ 9 ਦਿਨ ਹੋ ਗਏ ਤੇ ਸਾਨੂੰ ਲੱਗਦਾ ਨਹੀਂ ਵੀ ਅਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੈਗੇ ਆ। 9 ਦਿਨਾਂ ਤੋਂ ਕਹਿੰਦੇ ਬਿਜਲੀ ਨਹੀਂ ਆ ਰਹੀ। ਕੁਝ ਲੋਕ ਜਿਹੜੇ ਆ ਉਹ ਆਪਣੀਆਂ ਹਾਈਬ੍ਰਿਡ ਕਾਰਾਂ ਕਹਿੰਦੇ ਹੈਗੀਆਂ ਉਹਨਾਂ ਨੂੰ ਐਕਸਟੈਂਸ਼ਨ ਕਾਰਡਸ ਲਾ ਕੇ ਤੇ ਘਰ ਨੂੰ ਜਿਹੜੀ ਆ ਬਿਜਲੀ ਉਹ ਵਰਤ ਰਹੇ ਹੈਗੇ ਆ ਬੈਟਰੀ ਦੇ ਰਾਹੀਂ। ਬਹੁਤ ਸਾਰੇ ਜਿਹੜੇ EMPLOYEES ਆ ਉਹ ਵੀ ਡਰ ਰਹੇ ਹੈਗੇ ਆ ਜਦੋਂ ਉਸ ਏਰੀਏ ਦੇ ਵਿੱਚ ਜਾਂਦੇ ਹੈਗੇ। ਉਹ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਈ ਜਗ੍ਹਾ ਦੇ ਉੱਤੇ ਉਹਨਾਂ ਨੂੰ ਕੁੱਟਮਾਰ ਦੀਆਂ ਖਬਰਾਂ ਵੀ ਜਿਹੜੀਆਂ ਆ ਰਹੀਆਂ ਹੈਗੀਆਂ ਆ। 12 ਕਾਉਂਟੀਜ਼ ਦਾ ਜਿਹੜਾ ਏਰੀਆ ਆ ਜਿੱਥੇ 4th ਕਹਿੰਦੇ ਲਾਰਜੈਸਟ ਪਾਵਰ ਗ੍ਰਿਡ ਹੋਵੇ ਤੇ ਉੱਥੇ ਜਿਹੜੀ ਬਿਜਲੀ ਚੱਲ ਜਾਏ ਮੌਂਟਗੋਮਰੀ ਕਾਉਂਟੀ ਦੀ ਤੇ ਇਹ ਬਹੁਤ ਮਾੜੀ ਗੱਲ ਹੈ ਜੀ। ਅਗਲੀ ਜਿਹੜੀ ਆ ਫੈਡਰਲ ਰਿਜ਼ਰਵ ਦੇ ਨਾਲ ਸੰਬੰਧਿਤ ਗੱਲ ਆਪਾਂ ਕਰਦੇ ਜਾਈਏ। ਇੰਟਰਸਟ ਰੇਟ ਨੂੰ ਲੈ ਕੇ ਕੱਲ ਫੈਡ ਦੇ ਜਿਹੜੇ ਚੇਅਰਮੈਨ ਜਰੋਮ ਪਾਵਲ ਉਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ ਵੀ ਭਾਈ ਅਸੀਂ ਇੰਟਰਸਟ ਰੇਟ ਕੱਟਸ ਜਿਹੜੇ ਆ ਉਹ
ਕਰ ਸਕਦੇ ਹਾਂ, ਵੱਡੀ ਜਿਹੜਾ ਉਹਨਾਂ ਨੇ ਇਸ਼ਾਰਾ ਕੀਤਾ ਸੀ। ਅੱਜ ਜਿਹੜੇ ਫੈਡ ਦੇ ਗਵਰਨਰ ਨੇ ਵਾਲਰ, ਉਹਨਾਂ ਨੇ ਕਿਹਾ ਵੀ ਜਿਹੜਾ ਸੈਂਟਰਲ ਬੈਂਕ ਆ ਬਿਲਕੁਲ ਨਜ਼ਦੀਕ ਆ ਰਿਹਾ ਆ ਇੰਟਰਸਟ ਰੇਟ ਕੱਟਸ ਨੂੰ ਲੈ ਕੇ। ਸੈਂਟਰਲ ਬੈਂਕਰਸ ਕਹਿੰਦੇ ਵੀ ਹੁਣ ਹੋਰ ਵੀ ਜ਼ਿਆਦਾ ਉਤਸ਼ਾਹ ਦੇ ਵਿੱਚ ਨੇ, ਆਪਟਿਮਿਸਟਿਕ ਨੇ। ਜਿਹੜਾ ਡਾਟਾ ਉਹਨਾਂ ਨੂੰ ਪਿਛਲੇ ਮਹੀਨਿਆਂ ਦੇ ਵਿੱਚ ਮਿਲਿਆ ਆ ਮਹਿੰਗਾਈ ਨੂੰ ਲੈ ਕੇ, ਜੋ ਕਿ ਕਹਿੰਦੇ ਵੀ ਹੁਣ ਅੱਗੇ ਦੇ ਨਾਲੋਂ ਠੰਡੀ ਜਿਹੜੀ ਉਹ ਪੈ ਰਹੀ ਆ। ਤੇ ਕਹਿੰਦੇ ਵੀ ਜਿਹੜੇ ਪਹਿਲੇ 3 ਮਹੀਨਿਆਂ ਦੇ ਵਿੱਚ 2024 ਦੇ ਵਿੱਚ, ਜੋ ਕਿ ਪਹਿਲਾਂ ਤਾਂ ਨੂੰ ਜਿਹੜੀ ਉਹ ਫਿਰ ਦੁਬਾਰਾ ਜਾਣੀ ਸ਼ੁਰੂ ਹੋ ਗਈ ਸੀਗੀ। ਸੋ ਇਹ ਕੈਂਸਸ ਸਿਟੀ ਫੈਡ ਦੇ ਗਵਰਨਰ ਨੇ ਕ੍ਰਿਸਟੋਫਰ ਵਾਲਰ, ਉਹਨਾਂ ਨੇ ਕਿਹਾ ਵੀ ਮੈਂ ਮੰਨਦਾ ਆ ਵੀ ਜਿਹੜਾ ਮੌਜੂਦਾ ਡਾਟਾ ਆ ਉਹ ਕੰਸਿਸਟੈਂਟ ਆ, ਜਿਸ ਦੇ ਨਾਲ ਆਪਣੀ ਸੌਫਟ ਲੈਂਡਿੰਗ ਹੋ ਜਾਊਗੀ। ਤੇ ਅਗਲੇ ਦਿਨਾਂ ਦੇ ਵਿੱਚ, ਅਗਲੇ ਮਹੀਨਿਆਂ ਦੇ ਵਿੱਚ ਇਹ ਜਿਹੜਾ ਡਾਟਾ ਆ ਇਸ ਚੀਜ਼ ਦੀ ਪ੍ਰੋੜਤਾ ਹੋਰ ਜ਼ਿਆਦਾ ਕਰੇਗਾ। ਤੇ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਸੋਚਦੇ ਹਾਂ ਵੀ ਅਸੀਂ ਆਪਣੀ ਫਾਈਨਲ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਚੁੱਕੇ ਹਾਂ। ਤੇ ਇਹ ਵੀ ਮੰਨਿਆ ਜਾ ਰਿਹਾ ਹੈ, ਇਹ ਵੀ ਮੰਨਦੇ ਆ ਵੀ ਅਸੀਂ ਲਗਾਤਾਰ ਪਾਲਿਸੀ ਜਿਹੜੀ ਰੇਟ ਕੱਟ ਕਰਨ ਵਾਲੀ ਆ, ਉਸ ਦੀ ਹੁਣ ਜਿਹੜੀ ਲੋੜ ਸਭ ਤੋਂ ਵੱਧ ਆ ਚੁੱਕੀ ਆ। ਸੋ ਹੁਣ ਜਿਹੜੀ ਹਰਜੋਤ ਸਿੰਘ ਜੀ, ਕੱਲ ਫੈਡਰਲ ਰਿਜ਼ਰਵ ਦੇ ਮੇਨ ਜਿਹੜੇ ਚੇਅਰਪਰਸਨ ਨੇ ਜਰੋਮ ਪਾਵਲ, ਤੇ ਅੱਜ ਜਿਹੜੇ ਕੈਂਸਸ ਸਿਟੀ ਦੇ ਫੈਡ ਦੇ ਗਵਰਨਰ ਨੇ ਵਾਲਰ, ਉਹਨਾਂ ਦੋਨਾਂ ਦੇ ਬਿਆਨ ਨੂੰ ਦੇਖਦੇ ਜਾਈਏ ਤਾਂ ਇੰਟਰਸਟ ਰੇਟ ਕੱਟਸ ਬਹੁਤ ਹੀ ਆਪਣੇ ਜਿਹੜੇ ਉਹ ਨਜ਼ਦੀਕ ਆ। ਸ਼ੁਰੂਆਤ 2024 ਦੀ ਕੋਈ ਬਾੜੀ ਚੰਗੀ ਨਹੀਂ ਸੀ ਹੋਈ। ਜਦ ਸਾਲ ਦੇ ਐਂਡ ਦੇ ਵਿੱਚ ਆਪਾਂ ਸਾਰਿਆਂ ਦੇ ਕੋਲੋਂ ਇਹ ਸੁਣਨਾ ਸ਼ੁਰੂ ਕਰਤਾ ਸੀਗਾ, ਇਹ ਬਿਆਨ ਆਉਣੇ ਉਹਨਾਂ ਦੇ ਸ਼ੁਰੂ ਹੋ ਗਏ ਸੀ ਵੀ ਭਾਈ ਹੁਣ ਇੰਟਰਸਟ ਰੇਟ ਕੱਟਸ ਆ ਸਕਦੇ ਆ। ਫਿਰ ਅਚਨਚੇਤੇ ਜਿਹੜੀ ਇਨਫਲੇਸ਼ਨ ਦੁਬਾਰਾ ਵਧੀ, ਹੁਣ ਕਹਿੰਦੇ ਵੀ ਦੁਬਾਰਾ ਇਹ ਕਾਬੂ ਦੇ ਵਿੱਚ ਆਈ ਆ। ਇਨਫੈਕਟ ਆਪਾਂ ਦੇਖਿਆ ਵੀ ਅਨਇੰਪਲੋਇਮੈਂਟ ਦੀ ਦਰ ਵੀ 4% ਤੋਂ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। ਕੋਰ ਪ੍ਰਾਈਸਿਸ ਦੇ ਵਿੱਚ 3.3% ਐਨੂਅਲ ਰੇਟ ਜਿਹੜਾ ਇਨਕਰੀਜ਼ ਆ ਇਨਫਲੇਸ਼ਨ ਦਾ ਉਹ ਚੱਲ ਰਿਹਾ ਆ, ਜੋ ਕਿ ਅਪ੍ਰੈਲ 2021 ਤੋਂ ਬਾਅਦ ਦੇ ਵਿੱਚ ਸਭ ਤੋਂ ਘੱਟ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਜਿਹੜਾ IMF ਆ, ਇੰਟਰਨੈਸ਼ਨਲ ਮੋਨਿਟਰੀ ਫੰਡ, ਉਹਨਾਂ ਨੇ ਇਹ ਕਿਹਾ ਵੀ ਇੰਟਰਸਟ ਰੇਟ ਲਗਭਗ ਪੂਰੇ ਮੁਲਕਾਂ ਦੇ ਵਿੱਚ, ਬਾਹਰਲੇ ਮੁਲਕਾਂ 'ਚ ਵੀ ਹਾਈ ਹੀ ਰਹਿਣਗੇ। ਕੰਟਰੀਜ਼ ਜਿਨ੍ਹਾਂ ਦੇ ਵਿੱਚ UK ਆ, US ਆ, ਕੁਛ ਕਹਿੰਦੇ ਵੀ ਪਰਸਿਸਟੈਂਸ ਤਾਂ ਉਹ ਦੇਖ ਰਹੇ ਆ ਇਨਫਲੇਸ਼ਨ ਦੇ ਵਿੱਚ ਵੀ ਘਟ ਰਹੀ ਹੈਗੀ ਆ। ਪਰ ਜਿਹੜੀ ਇਕੋਨਮੀ ਆ, ਉਹਨਾਂ ਨੇ ਦੱਸਿਆ ਵੀ 2024 ਦੇ ਵਿੱਚ 3.2% ਗਰੋ ਹੋਊਗੀ ਤੇ 2025 ਦੇ ਵਿੱਚ 3.3% ਜਿਹੜੀ ਆ ਗਰੋ ਹੋ ਸਕਦੀ ਹੈਗੀ ਆ। UK ਦੀ ਜਿਹੜੀ ਆਊਟਲੁੱਕ ਆ 2024 ਦੀ, ਉਹ 0.7% ਹੈਗੀ ਆ। 2025 ਚ ਅਨਚੇਂਜਡ ਆ। ਸੋ UK ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਹੈਗੀ ਆ। ਉੱਥੇ ਵੀ ਕਹਿੰਦੇ ਜਿਹੜੇ 16 ਸਾਲਾਂ ਬਾਅਦ ਜਿਹੜੇ ਇੰਟਰਸਟ ਰੇਟ ਆ ਇੰਨੇ ਹਾਈ ਹੋਏ ਹੈਗੇ ਆ। ਅਮਰੀਕਾ ਦੇ ਵਿੱਚ ਵੀ ਬਹੁਤ ਸਾਲਾਂ ਬਾਅਦ ਜਿਹੜੇ ਆ ਇੰਟਰਸਟ ਰੇਟ ਇੰਨੇ ਹਾਈ ਗਏ ਹੈਗੇ ਆ। IMF ਦੇ ਚੀਫ ਇਕੋਨੋਮਿਸਟ ਪੀਅਰ ਓਲੀਵਰ ਜੋ ਹੈਗੇ ਆ, ਉਹਨਾਂ ਨੇ ਕਿਹਾ ਵੀ UK ਤਾਂ US ਆਲਮੋਸਟ ਸੇਮ ਸਿਚੁਏਸ਼ਨ ਦੇ ਵਿੱਚ ਚੱਲ ਰਹੇ ਹੈਗੇ ਆ। ਸੋ ਦੇਖਦੇ ਆ ਕਿੱਦਾਂ ਹੁੰਦਾ ਆ। ਜੋ ਅਮਰੀਕਾ ਦੇ ਵਿੱਚ ਖਬਰਾਂ ਆ ਰਹੀਆਂ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਹੋ ਸਕਦਾ 2 ਇੰਟਰਸਟ ਰੇਟ ਕੱਟ ਇਸ ਸਾਲ ਦੇ ਐਂਡ ਤੱਕ ਆਉਣ। ਜੀ, ਤੇ ਨਾਲ ਹੀ ਦੱਸ ਦਈਏ ਵੀ ਜਿਹੜੀ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਚੱਲ ਰਹੀ ਆ, ਉਸ ਦੇ ਵਿੱਚ ਇਕੋਨਮੀ ਬਹੁਤ ਵੱਡਾ ਜਿਹੜਾ ਮੁੱਦਾ ਪਹਿਲੇ ਦਿਨ ਦੇ ਵਿੱਚ ਰਿਹਾ। ਕਹਿ ਸਕਦੇ ਵੀ ਆਰਥਿਕ ਰਾਸ਼ਟਰਵਾਦ, ਇਕਨੋਮਿਕ ਨੈਸ਼ਨਲਿਜ਼ਮ ਉੱਥੇ ਦੇਖਣ ਨੂੰ ਮਿਲਿਆ, ਜਿੱਥੇ ਆਪਾਂ ਨੂੰ ਉੱਥੇ ਨਾਅਰੇ ਮੇਕ ਅਮਰੀਕਾ ਵੈਲਦੀ ਅਗੇਨ ਵਰਗੇ ਵੀ ਜਿਹੜੇ ਉਹ ਦੇਖਣ ਨੂੰ ਮਿਲੇ ਆ। ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਸਾਰੇ ਜਾਣੇ ਇਸ ਤਰੀਕੇ ਦੇ ਨਾਲ ਜੋ ਉਹਨਾਂ ਦੇ ਬਿਆਨ ਆ ਰਹੇ ਆ ਵੀ ਅਸੀਂ ਬੜੇ ਖੁਸ਼ ਸੀਗੇ, ਇਕਨੋਮਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਸਟੇਬਲ ਮੰਨ ਰਹੇ ਸੀ, ਜੋ ਕਿ ਹੁਣ ਮੌਜੂਦਾ ਰਾਸ਼ਟਰਪਤੀ ਦੇ ਦੌਰਾਨ ਬਿਲਕੁਲ ਉਲਟ-ਪੁਲਟ ਜਿਹੜਾ ਉਹ ਹੋਇਆ ਪਿਆ ਆ। ਸੋ ਉਸ ਨੂੰ ਕਿੱਦਾਂ ਸੁਧਾਰ ਸਕਣਗੇ ਜੇ ਦੁਬਾਰਾ ਟਰੰਪ ਹੁਣੀ ਆਉਂਦੇ ਆ, ਉਹ ਦੇਖਣ ਵਾਲੀ ਗੱਲ ਆ। ਤੇ ਜੇ ਬਾਈਡਨ ਹੁਣੀ ਹੀ ਰਹਿੰਦੇ ਆ, ਦੁਬਾਰਾ ਜਿੱਤਦੇ ਆ, ਤਾਂ ਫਿਰ ਜਿਹੜਾ ਇਕੋਨਮੀ ਦਾ ਕੀ ਹਾਲ ਜਿਹੜਾ ਉਹ ਰਹੂਗਾ। ਸੋ ਇਕੋਨਮੀ ਇੱਕ ਬਹੁਤ ਵੱਡਾ ਇਸ ਵਾਰ ਪੋਲੀਟੀਕਲ ਮੁੱਦਾ ਉਹ ਹੈਗਾ ਆ ਤੇ ਰਹੇਗਾ ਨਵੰਬਰ ਦੀਆਂ ਇਲੈਕਸ਼ਨਸ ਤੱਕ ਵੀ। ਅਗਲੀ ਖਬਰ ਇੰਡੀਆ ਦੇ ਨਾਲ ਸੰਬੰਧਿਤ ਆ। ਸਰੋਤਿਆਂ ਨੂੰ ਯਾਦ ਹੋਊਗਾ ਅਮਰੀਕਾ ਦੇ ਵਿੱਚ ਜਿਹੜੇ ਇੰਡੀਆ ਦੇ ਅੰਬੈਸਡਰ ਆ ਸੰਧੂ ਸਾਹਿਬ ਸੀਗੇ, ਉਹ ਰਿਟਾਇਰ ਹੋ ਕੇ ਚਲੇ ਗਏ। ਉਹਨਾਂ ਨੇ ਇਲੈਕਸ਼ਨ ਵੀ ਲੜੀ BJP ਵੱਲੋਂ ਤੇ ਉੱਥੇ ਬੁਰੀ ਤਰ੍ਹਾਂ ਹਾਰ ਵੀ ਗਏ।
ਹੁਣ ਇੰਡੀਆ ਵਾਲੇ ਜਿਹੜੇ ਆ ਉਹ ਉੱਪਰੋਂ ਤਾਂ ਇਹ ਸ਼ੋਅ ਕਰ ਰਹੇ ਆ ਵੀ ਸਾਡੇ ਅਮਰੀਕਾ ਦੇ ਨਾਲ ਪਿਛਲੇ 20 ਸਾਲਾਂ ਦੇ ਵਿੱਚ ਬਹੁਤ ਵਧੀਆ ਰਿਲੇਸ਼ਨ ਵੱਧ ਰਹੇ ਹੈਗੇ ਆ। ਦੂਸਰੇ ਪਾਸੇ ਸਾਨੂੰ ਪਤਾ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਤੇ ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ, ਹੋਰ ਮੁਲਕਾਂ 'ਚ ਸਿੱਖਾਂ ਨੂੰ ਜਿਸ ਹਿਸਾਬ ਦੇ ਨਾਲ ਮਾਰਿਆ ਗਿਆ ਹੈਗਾ, ਜਿਸ ਹਿਸਾਬ ਦੇ ਨਾਲ ਇੰਡੀਆ ਦੇ ਟੌਪ ਦੇ ਜਿਹੜੇ ਐਡਮਿਨਿਸਟ੍ਰੇਟਰ ਆ ਉਹਨਾਂ ਦੇ ਕਨੈਕਸ਼ਨ ਆ ਰਹੇ ਹੈਗੇ ਆ ਗੁਪਤੇ ਨੂੰ ਅਰੈਸਟ ਹੋਣ ਤੋਂ ਬਾਅਦ। ਤੇ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਆ, ਚਾਹੇ ਉਹ ਕੈਨੇਡਾ ਦੀ ਆ, ਅਮਰੀਕਾ ਦੀ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਦੀ ਆ, ਉਹ ਫਿਕਰਮੰਦ ਹੈਗੀਆਂ ਆ। ਸੋ ਉਸ ਕਰਕੇ ਜਿਹੜਾ ਇੰਡੀਆ ਦੇ ਨਾਲ ਇਸ ਪੱਖੋਂ ਵੀ ਜਿਹੜਾ ਕਾਫੀ ਗੁੱਸਾ ਹੈਗਾ। ਦੂਸਰਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੂਟਨ ਨੂੰ ਮੋਦੀ ਹੁਣਾਂ ਨੇ ਜੱਫੀਆਂ ਪਾਈਆਂ ਸੀਆਂ, ਉਹਨੂੰ ਲੈ ਕੇ ਵੀ ਐਰਿਕ ਗਰਸੈਟੀ ਜੋ ਆਪਣੇ ਅੰਬੈਸਡਰ ਹੈਗੇ ਆ ਅਮਰੀਕਾ ਦੇ ਇੰਡੀਆ ਦੇ ਵਿੱਚ, ਉਹਨਾਂ ਨੇ ਆਪਣਾ ਜਿਹੜਾ ਦੱਸਿਆ ਸੀ ਵੀ ਏਦਾਂ ਵੀ ਨਹੀਂ ਹੈਗਾ ਵੀ ਜਿੱਥੇ ਸਾਰੀ ਦੁਨੀਆ ਰਸ਼ੀਆ ਨੂੰ ਜਿਹੜਾ ਬਾਈਕਾਟ ਕਰ ਰਹੀ ਹੈਗੀ ਆ, ਰਸ਼ੀਆ ਦੇ ਉੱਤੇ ਸੈਂਕਸ਼ਨ ਲਾਈਆਂ ਆ, ਤੇ ਇੰਡੀਆ ਵਾਲੇ ਜਾ ਕੇ ਉਹਨਾਂ ਨੇ ਜੱਫੀਆਂ ਪਾਉਣ। ਯੂਕਰੇਨ ਨੇ ਵੀ ਕਾਫੀ ਗੁੱਸਾ ਜ਼ਾਹਰ ਕੀਤਾ ਸੀ ਤੇ ਉਹ ਤੋਂ ਬਾਅਦ ਹਾਲਾਂਕਿ ਇੰਡੀਆ ਵਾਲਿਆਂ ਨੇ ਯੂਕਰੇਨ ਦੇ ਐਂਬੈਸਡਰ ਨੂੰ ਵੀ ਸੱਦਿਆ ਵੀ ਤੁਸੀਂ ਸਾਡੇ ਪ੍ਰਧਾਨ ਮੰਤਰੀ ਤੇ ਕਿਉਂ ਇਸ ਤਰ੍ਹਾਂ ਬੋਲੇ ਆ। ਤੇ ਹੁਣ ਇੰਡੀਆ ਵਾਲੇ ਇੱਕ ਰਿਟਾਇਰਡ IFS ਆਫੀਸਰ ਵਿਨੇ ਕਵਾਤਰਾ, ਉਹਨਾਂ ਨੂੰ ਅਮਰੀਕਾ ਦੇ ਵਿੱਚ ਇੰਡੀਆ ਦਾ ਐਂਬੈਸਡਰ ਲਾਉਣ ਦੇ ਲਈ ਜਿਹੜਾ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਕਹਿੰਦੇ ਵੀ ਨਵਾਂ ਐਡਮਿਨਿਸਟ੍ਰੇਸ਼ਨ ਆ ਸਕਦਾ ਹੈਗਾ ਟਰੰਪ ਹੋਣਾ ਦਾ, ਜੇ ਉਹ ਇਲੈਕਸ਼ਨ ਜਿੱਤਦੇ ਆ ਤੇ ਉਹਨਾਂ ਦੇ ਨਾਲ ਵਧੀਆ ਰਿਲੇਸ਼ਨ ਬਣਾਉਣ ਦੇ ਲਈ ਜਿਹੜੇ ਕਵਾਤਰਾ ਆ ਇਹ ਕਾਫੀ ਸੀਨੀਅਰ ਅੰਬੈਸਡਰ ਰਹੇ ਆ, ਬਹੁਤ ਲੰਮਾ ਸਮਾਂ ਵੱਖ-ਵੱਖ ਮੁਲਕਾਂ ਦੇ ਵਿੱਚ ਉਹਨਾਂ ਨੇ ਐਜ਼ ਏ ਅੰਬੈਸਡਰ ਜੌਬ ਕੀਤੀ ਆ। ਪਿਛਲੇ ਮਹੀਨੇ ਰਿਟਾਇਰ ਹੋਏ ਸੀ। ਚਾਈਨਾ ਦੇ ਵਿੱਚ ਵੀ ਰਹੇ ਆ, ਅਮਰੀਕਾ 'ਚ ਵੀ ਰਹੇ ਆ, ਉਹ ਫਰਾਂਸ ਦੇ ਵਿੱਚ ਵੀ ਰਹੇ ਆ। ਤੇ ਕਹਿੰਦੇ ਵੀ US ਇੰਡੀਆ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹਨੂੰ ਸਟਰੋਂਗ ਕਰਨ ਦੇ ਲਈ ਬਿਜ਼ਨਸ ਪੱਖੋਂ ਤੇ ਜੀਓ ਪੋਲੀਟੀਕਲੀ ਕਹਿੰਦੇ ਵੀ ਜਿਹੜੇ ਕਵਾਤਰਾ ਆ ਉਹ ਬਹੁਤ ਵਧੀਆ ਕੈਂਡੀਡੇਟ ਹੋਣਗੇ। ਤੇ ਹੁਣ ਦੇਖਦੇ ਆ ਵੀ ਅਮਰੀਕਾ ਵਾਲੇ ਜਿਹੜੇ ਆ ਇਸ ਜਿਹੜੀ ਰਿਕਮੈਂਡੇਸ਼ਨ ਭਾਰਤ ਦੀ ਸਰਕਾਰ ਨੇ ਅਮਰੀਕਾ ਨੂੰ ਦਿੱਤੀ ਆ ਵਿਨੇ ਕਵਾਤਰਾ ਦੀ, ਉਹ ਵੀ ਇੰਡੀਆ ਦੇ ਅੰਬੈਸਡਰ USA 'ਚ ਹੋਣਗੇ, ਉਹ ਅਮਰੀਕਾ ਵਾਲੇ ਜਿਹੜਾ ਇਹਦੇ ਉੱਤੇ ਕੀ ਆਪਣਾ ਜਿਹੜਾ ਵਿਊ ਪੁਆਇੰਟ ਦਿੰਦੇ ਹੈਗੇ। ਜੀ ਬਿਲਕੁਲ। ਇੱਕ ਛੋਟੀ ਜਿਹੀ ਹੋਰ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਰਹਿ ਗਈਆਂ ਖਬਰਾਂ ਦੇ ਉੱਤੇ ਨਜ਼ਰਸਾਨੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਐਲੋਨ ਮਸਕ ਨੂੰ ਲੈ ਕੇ ਐਲੋਨ ਮਸਕ ਨੇ ਕੱਲ ਅਨਾਉਂਸ ਕਰਤਾ ਸੀ ਵੀ ਉਹ ਆਪਣੀਆਂ 2 ਕੰਪਨੀਆਂ ਜਿਹੜੀਆਂ ਆ ਸਪੇਸ ਐਕਸ ਤੇ ਇੱਕ ਜਿਹੜੀ ਹੋਰ ਕੰਪਨੀ ਆ ਦੋਨਾਂ ਨੂੰ ਉਹ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਿਹਾ ਹੈ। ਟੈਸਲਾ ਨੂੰ ਉਸਨੇ ਆਪਣੀ ਆਲਰੇਡੀ ਜਿਹੜਾ ਹੈਡ ਆਫਿਸ ਉੱਥੇ ਬਣਾ ਲਿਆ ਹੈ। ਤੇ ਗੈਬਨ ਨਿਊਸਮ ਨੇ ਉਹਨਾਂ ਨੂੰ ਜਿਹੜਾ ਮਜ਼ਾਕ ਵੀ ਕੀਤਾ ਸੀ ਵੀ ਉਸਨੇ ਟਰੰਪ ਦੇ ਅੱਗੇ ਜਿਹੜੇ ਗੋਡੇ ਟੇਕ ਦਿੱਤੇ ਹੈਗੇ ਆ। ਉਹਦੇ ਉੱਤੇ ਫਿਰ ਜਿਹੜਾ ਟੈਸਲਾ ਦਾ ਮਾਲਕ ਐਲੋਨ ਮਸਕ ਆ ਉਸਨੇ ਕਾਫੀ ਜਿਹੜਾ ਆ ਗੈਬਨ ਨਿਊਸਮ ਦੇ ਉੱਤੇ ਵੀ ਜਿਹੜਾ ਤੰਜ ਕੱਸਿਆ ਹੋਇਆ ਹੈਗਾ ਆ। ਕਹਿੰਦਾ ਵੀ ਤੂੰ ਤਾਂ ਇਦਾਂ ਦਾ ਲਾ ਲੈ ਕੇ ਆ ਰਿਹਾ ਜਿਹਦੇ ਮੁਤਾਬਕ ਪੇਰੈਂਟਸ ਨੂੰ ਇਹ ਪਤਾ ਨਹੀਂ ਹੋਣਾ ਵੀ ਜੇ ਤੁਸੀਂ ਆਪਣਾ ਮੁੰਡਾ ਸਵੇਰੇ ਭੇਜਿਆ ਸਕੂਲ ਨੂੰ, ਸ਼ਾਮ ਨੂੰ ਉਹ ਕੁੜੀ ਬਣ ਕੇ ਆਇਆ ਜਾਂ ਕੁੜੀ ਤੁਹਾਡੀ ਗਈ ਆ ਮੁੜ ਕੇ ਮੁੰਡਾ ਬਣ ਕੇ ਆ ਜਾਏ ਤੇ ਤੁਹਾਨੂੰ ਦੱਸਿਆ ਵੀ ਨਾ ਜਾਵੇ। ਸੋ ਇਸ ਲਾ ਨੂੰ ਲੈ ਕੇ ਜਿਹੜਾ ਐਲੋਨ ਮਸਕ ਆ ਉਹ ਕਾਫੀ ਜ਼ਿਆਦਾ ਔਖਾ ਹੈਗਾ। ਜੀ ਬਿਲਕੁਲ। ਜਿਹੜਾ ਨਿਊਜ਼ਮ ਆ ਇਹਨਾਂ ਦੇ ਵਿੱਚ ਕਾਫੀ ਗੁੱਤਮ ਗੁੱਤਾ ਜਿਹੜਾ ਉਹ ਚੱਲ ਰਿਹਾ ਆ। ਰੀਸੈਂਟਲੀ ਸੁਪਰੀਮ ਕੋਰਟ ਨੇ ਫੈਡਰਲ ਰੈਗੂਲੇਟਰਸ ਦੇ ਪਰ ਉਤਰੇ ਸੀਗੇ ਇੱਕ ਜਿਹੜੀ ਉਹ ਡਿਸੀਜਨ ਦੇ ਵਿੱਚ ਜਿਹੜਾ ਸ਼ੈਵਰਨ ਡੈਫਰੈਂਸ ਆ ਉਸ ਨੂੰ ਜਿਹੜਾ ਉਹ ਹਟਾ ਕੇ ਹੁਣੇ ਕੁਝ ਸਮਾਂ ਪਹਿਲਾਂ ਜਿਹੜੇ ਕਿੰਗਸ ਕਾਊਂਟੀ ਦੇ ਜੱਜ ਨੇ ਰੂਲ ਕੀਤਾ ਆ। ਕਹਿੰਦੇ ਵੀ ਸਟੇਟ ਨੇ ਆਪਣੀ ਜਿਹੜੀ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਓਵਰਸਟੈਪ ਕੀਤੀ ਆ ਆਪਣੇ ਜਿਸ ਦੇ ਤਹਿਤ ਉਹ ਕਿਸਾਨਾਂ ਨੂੰ ਮੀਟਰ ਲਾਉਣ ਦੇ ਲਈ ਜਿਹੜਾ ਉਹ ਆਖ ਰਹੇ ਸੀ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਆ ਉਸ ਨੂੰ ਲੈ ਕੇ। ਸੋ ਇਹ ਕਹਿੰਦੇ ਵੀ ਇਸ ਟਾਈਮ ਜਿਹੜਾ ਸਟੇਟ ਦਾ ਕੰਟਰੋਲ ਆ ਗਰਾਊਂਡ ਵਾਟਰ ਦੀ ਪੰਪਿੰਗ ਨੂੰ ਲੈ ਕੇ ਕਿੰਗਸ ਕਾਊਂਟੀ ਦੇ ਵਿੱਚ ਇਹ ਜਿਹੜਾ ਸਾਰਾ ਮਾਮਲਾ ਆ ਸਟੇਟ ਦਾ ਜੋ ਸੋਚ ਰਹੇ ਆ ਉਹ ਡੀਰੇਲ ਹੋ ਸਕਦਾ ਆ। ਕੱਲ ਪਰਸੋਂ ਜਿਹੜਾ ਆ ਇਹ ਕਿੰਗਸ ਕਾਊਂਟੀ ਦੇ ਜਿਹੜੇ ਜੱਜ ਆ ਉਹਨਾਂ ਨੇ ਫੈਸਲਾ ਸੁਣਾਇਆ ਆ। ਇਸ ਦੇ ਨਾਲ ਕਹਿੰਦੇ ਵੀ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਤੇ ਪ੍ਰੀਲਿਮਿਨਰੀ ਇੰਜੰਕਸ਼ਨ ਵੀ ਇਸ਼ੂ ਕੀਤਾ ਗਿਆ। ਕਿੰਗਸ ਕਾਊਂਟੀ ਦੇ ਸੁਪੀਰੀਅਰ ਕੋਰਟ ਜੱਜ ਕੈਥੀ ਸਿਊਫੀਨੀ ਉਹਨਾਂ ਦੇ ਦੁਆਰਾ ਜਿਹੜਾ ਇਹਨਾਂ ਦੇ ਮੋਹਰੇ ਕੇਸ ਲਿਆਂਦਾ ਗਿਆ ਸੀ ਕਿੰਗਸ ਕਾਊਂਟੀ ਫਾਰਮ ਬਿਊਰੋ ਦੇ ਦੁਆਰਾ। ਸਟੇਟ ਇਹ ਮੰਗ ਕਰ ਰਹੀ ਸੀ ਵੀ ਤੁਹਾਨੂੰ ਸਾਰਿਆਂ ਨੂੰ ਮੀਟਰ ਲਾਉਣੇ ਹੀ ਪੈਣੇ ਆ। ਮੀਟਰ ਲਾ ਕੇ ਨਾਲ ਦੇ ਨਾਲ ਤੁਸੀਂ ਕਿੰਨਾ ਪਾਣੀ ਕੱਢ ਰਹੇ ਆ ਉਹ ਤੁਹਾਨੂੰ ਰਿਪੋਰਟ ਕਰਨਾ ਪੈਣਾ ਆ। ਇਹ ਸਾਰਾ ਮਾਮਲਾ ਜਿਹੜਾ ਵਾਟਰ ਬੋਰਡ ਦੇ ਦੁਆਰਾ ਮੈਂਡੇਟ ਕੀਤਾ ਗਿਆ ਸੀਗਾ ਟੁਲੈਰੀ ਲੇਕ ਸਬ ਬੇਸਿਨ ਦੇ ਵਿੱਚ ਜਿਹੜਾ ਕਿ ਮੋਸਟਲੀ ਕਿੰਗਸ ਕਾਊਂਟੀ ਨੂੰ ਕਵਰ ਕਰਦਾ ਆ। ਟੁਲੈਰੀ ਦੇ ਹੀ ਇਸ ਮਾਮਲੇ ਨੂੰ ਲੈ ਕੇ ਜਿਹੜੇ ਕਿਸਾਨ ਆ
ਉਹ ਧਰਨੇ ਪ੍ਰਦਰਸ਼ਨ ਦੇ ਨਾਲ ਕਾਫੀ ਜਿਹੜੀ ਉਹਨਾਂ ਦੀ ਮੰਗ ਸੀਗੀ ਵੀ ਸਾਡੇ ਨਾਲ ਧੱਕਾ ਆ ਤੇ ਅਸੀਂ ਟੋਟਲ ਓਵਰਆਲ ਖੇਤੀਬਾੜੀ ਚੋਂ ਬਾਹਰ ਜਿਹੜਾ ਉਹ ਹੋ ਜਾਵਾਂਗੇ। ਪਰ ਕਿੰਗਸ ਕਾਉਂਟੀ ਦੇ ਇਸ ਜੱਜ ਦੇ ਦੁਆਰਾ ਦਿੱਤਾ ਗਿਆ ਇਹ ਜਿਹੜਾ ਫੈਸਲਾ, ਉਸ ਦੇ ਨਾਲ ਕਿਸਾਨਾਂ ਨੂੰ ਕਹਿ ਸਕਦੇ ਆ ਵੀ ਇੱਕ ਸੁੱਖ ਦਾ ਸਾਹ ਮਿਲੇਗਾ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਜਿਹੜਾ ਸਮਾਪਤ ਆ ਤੇ ਇੱਥੇ ਹੀ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।